ਚਾਹੀਦੀ? ਲਾਲ ਜੀ ਜਿਹੜੀ ਆ ਆਪਣੀ ਜਗ੍ਹਾ ਤੇ, ਚਿੱਟੀ ਆਪਣੀ ਜਗ੍ਹਾ ਤੇ, ਔਫਤ ਆਪਣੀ ਆਪਣੀ ਇਹਨਾਂ ਨੇ ਦੇਣੀ ਆ। ਚਿੱਟੀ ਨੇ ਆਪਣੀ ਔਫਤ ਵਧਾਉਣੀ ਆ, ਨਹੀਂ ਲਾਲ ਬਾਬਾ ਜੀ ਆਪਾਂ ਵੇਚਣੀ ਤਾਂ ਹੈ ਨਹੀਂ, ਨਹੀਂ ਆਪਾਂ ਖਾਣੀ ਆ। ਖਾਣ ਵਾਸਤੇ ਦੱਸੋ ਖਾਣ ਨਾ। ਵਾਸਤੇ ਜੀ ਲਾਲ ਜਿਹੜੀ ਆ ਬਿਹਤਰ ਆ। ਲਾਲ ਬਿਹਤਰ ਆ? ਹਾਂਜੀ, ਲਾਲ। ਜੇ ਕਿਸੇ ਨੂੰ ਲਾਲ ਨਾ ਲੱਭੇ? ਲਾਲ ਨਾ ਲੱਭੇ ਫਿਰ ਤੁਸੀਂ ਚਿੱਟੀ ਖਾਓ ਜਦੋਂ ਖਾਣੀ ਸ਼ੱਕਰਕੰਦੀ ਆ। ਇਸ ਸਾਲ ਹਾਂ ਇਸ ਸਾਲ ਤਕਰੀਬਨ ਜਿਹੜਾ ਨਾ ਕਾਲਾ ਬੀਜ ਸਟਾਲੇ ਦਾ ਉਹ ਤਕਰੀਬਨ 1500 ਰੁਪਏ ਵਿਕਦਾ ਰਿਹਾ। ਹਾਂ ਤੇ ਦੂਸਰਾ ਜਿਹੜਾ ਵਾ ਉਹ ਦੂਸਰਾ 1000 ਇੱਕ 800 1000 ਯਾਨੀ ਕਿ ਇੱਕ 40000 ਦਾ ਮਣ ਆ ਤੇ ਇੱਕ 60000 ਦਾ ਮਣ ਆ। बड़े पुरसकून माहौल च अल्लाह ताला ने सवेरे बारिश दी है, तो बड़ी रहमत हुई है जी अल्लाह ताला दी। ਤੇ ਮੈਂ ਨਾ ਜੀ ਬਚ ਗਏ ਉਸ ਬਾਰਿਸ਼ ਨਾਲ। ਤੁਸੀਂ ਆ ਦਿਖਾਓ ਜੀ ਇਦਾਂ ਹਰਿਆਲੀ 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 ਜੀ, ਪੱਤੇ ਧੋਏ ਗਏ, ਵੇਖ ਦਰਖਤ ਕਿਵੇਂ ਟਹਿਕ ਰਹੇ ਅੱਜ। ਅੱਖਾਂ ਠੰਡੀਆਂ ਹੋ ਰਹੀਆਂ। ਜਮਨੇ ਜਿਹੜੀ ਗੱਲ ਕੀਤੀ ਆ ਇਹ ਸਾਨੂੰ ਬਈ ਇਹਨੇ ਨਾ ਇੱਕ ਪੰਜਵੀਂ ਹੱਟ ਕਰ ਦਿੱਤੀ। ਆਮ ਤੌਰ ਤੇ ਸੁਣਿਆ ਤੇ ਸੀ 4 ਹੱਟ ਮਸ਼ਹੂਰ ਆ। ਹਾਂਜੀ ਵੀ ਤਰਿਆ ਹੱਟ ਔਰਤ ਦੀ ਹੱਟ, ਬਾਲ ਹੱਟ ਨਿਆਣੇ ਦੀ ਹੱਟ, ਸ਼ਾਹ ਹੱਟ ਬਾਦਸ਼ਾਹ ਦੀ ਹੱਟ, ਜਿੱਦ ਯਾਨੀ ਕਿ ਤੇ ਇੱਕ ਫਕੀਰ ਦੀ, ਤੇ ਇਹ ਕਹਿੰਦਾ ਵੀ ਸਿਆਣੇ ਬੰਦਿਆਂ ਦੀ ਹੱਟ ਯਾਨੀ ਕਿ ਪੰਜਵੀਂ ਯਾਨੀ ਕਿ ਅੰਜਮ ਹੱਟ ਜਿਹੜੀ ਆ ਨਾ ਇਹ ਪੰਜਵੀਂ ਹੱਟ ਹੁੰਦੀ। ਵਾਹ ਵਾਹ ਜੀ ਵਾਹ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਮੀਂਹ ਤੇ ਪੁੱਤ ਰੋਜ਼ ਨਹੀਂ ਲੱਭਦੇ। ਹਾਂਜੀ ਵਾਕਿਆ ਨਹੀਂ ਲੱਭਦੇ ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਕੋਈ ਸ਼ੱਕ ਨਹੀਂ। ਹਾਂਜੀ ਵੀ ਤੜਕੇ ਉੱਠੇ ਆ ਬਾਬਾ ਸ਼ੌਂਕੀ ਹਾਂਜੀ ਤੇ ਐਦਾਂ ਜਲ ਥਲ ਹੋਈ ਪਈ ਆ ਵੀ ਸਵੇਰੇ ਚੰਗਾ ਜੁੜ ਕੇ ਨਾ ਪਹਿਲੀ ਝੂਟੀ ਲੱਗੀ ਆ ਤੇ ਮੀਂਹ ਥੋੜਾ ਸੀ, ਦੂਈ ਝੂਟੀ ਲੱਗੀ ਆ ਤੇ ਚੰਗਾ ਮੀਂਹ ਪਿਆ ਜੀ, ਚੰਗਾ ਮੀਂਹ ਪਿਆ। ਬਹੁਤ ਮਿਹਰਬਾਨ ਹੋ ਗਿਆ ਜੀ ਅੱਜ। ਦੇਖੋ ਇੰਨਾ ਮੀਂਹ ਪਿਆ ਤੇ ਇੱਕ ਤੁਬਕਾ ਪਾਣੀ ਨਹੀਂ ਇੱਥੇ ਖਲੋਤਾ ਸਭ ਪੀ ਗਈ ਖੇਤਾਂ ਤੋਂ ਬਾਹਰ। ਸਭ ਪੀ ਗਈ ਜੀ ਜ਼ਮੀਨ, ਤੱਸੀ ਸੀ ਜ਼ਮੀਨ। ਤੱਸੀ ਜ਼ਮੀਨ ਸੇ ਜਿੱਦਾਂ ਜਿੱਦਾਂ ਮੀਂਹ ਪੈਂਦਾ ਗਿਆ ਉਦਾਂ ਉਦਾਂ ਹੀ ਜ਼ਮੀਨ ਪੀਂਦੀ ਗਈ। ਹਾਂਜੀ ਤੇ ਅਸੀਂ ਤੁਹਾਨੂੰ ਪਤਾ ਵੀ ਸ਼ਕਰਗੰਦੀ ਲਾਈ, ਉਦੋਂ ਸਾਨੂੰ ਬੇਲਾਂ ਲੱਭੀਆਂ ਚਿੱਟੀ ਦੀਆਂ, ਚਿੱਟੀ ਦੀ ਪਨੀਰੀ ਲੱਭੀ, ਉਹ ਅਸੀਂ ਲਾ ਲਈ। ਸਿਆਣੇ ਕਹਿੰਦੇ ਆ ਵੀ ਬੰਦਾ ਲੱਭਣ ਤੁਰੇ ਨਾ ਤੇ ਉਹ ਸੱਚੇ ਰੱਬ ਨੂੰ ਲੱਭ ਹਰ ਲੈ। ਲੱਭ ਜਾਂਦੀ ਹੈ ਜੀ, ਕਿਉਂ ਨਹੀਂ ਲੱਭਦੀ ਹੈਗੀ ਜੇ ਨੀਅਤ ਜੀ ਕਰ ਲਈ। ਬਾਬੇ ਸ਼ੌਂਕੀ ਨੇ ਉਦੋਂ ਇਤਰਾਜ਼ ਕਰਿਆ ਸੀ, ਕਹਿੰਦਾ ਵੀ ਲਾਲ ਸ਼ਕਰਗੰਦੀ ਲੱਭ ਕੇ ਲਿਆ ਕਿਤੋਂ, ਵੀ ਚਿੱਟੀ ਤਾਂ ਲਾ ਲਈ। ਲੈ ਅੱਲਾ ਨੇ ਚਾਹਿਆ ਸਾਡੇ ਇੱਥੇ ਗਰਾਈ ਪਿੰਡ 484 ਗਾਹਬੇ, ਅਸੀਂ ਉੱਥੋਂ ਆਹ ਲਾਲ ਸ਼ਕਰਗੰਦੀ ਦੀਆਂ ਬੇਲਾਂ ਵੀ ਲੱਭ ਲਈਆਂ। ਹਾਂਜੀ ਲੱਭ ਗਈਆਂ ਬਿਲਕੁਲ। ਤੇ ਜੇ ਰੱਬ ਨੇ ਚਾਹਿਆ ਤੁਹਾਨੂੰ ਨੀਲੀਆਂ ਪੀਲੀਆਂ ਜਾਮਣੀ ਸ਼ਕਰਗੰਦੀਆਂ ਵੀ ਦਿਖਾਵਾਂਗੇ ਕਿਤੇ। ਇੱਕ ਵਾਰੀ ਤਾਂ ਸਿਰਫ ਚਿੱਟੀਆਂ ਤੇ ਲਾਲ ਸਾਡੇ ਕੋਲ, ਉਹ ਵੀ ਤੁਹਾਨੂੰ ਤੁਹਾਡੇ ਤੱਕ ਪਹੁੰਚਾਵਾਂਗੇ ਇਨਸ਼ਾਅੱਲਾ। ਹਾਂਜੀ ਤੇ ਇਹ ਹੁਣ ਅਸੀਂ ਲੱਗੇ ਆ ਲਾਣ, ਇੱਕ ਵੱਟ ਲੱਗ ਜੂਗੀ ਸਾਡੀ। ਚਲੋ ਜੇ ਹੋਰ ਨਹੀਂ ਤਾਂ ਬਾਬਾ ਸ਼ੌਂਕੀ ਇਹ ਬੀਜ ਤਾਂ ਬਣ ਜਾਊਗਾ। ਹਾਂਜੀ ਬੀਜ ਬਣ ਜਾਊਗਾ, ਫਸਟ ਕਲਾਸ, ਬਹੁਤ ਅੱਛਾ ਬੀਜ ਬਣ ਜਾਊਗਾ। ਤੇ ਇਹ ਆਪਾਂ ਲਾਲ ਸ਼ਕਰਗੰਦੀ ਦੇ ਕੀ ਕੀ ਫਾਇਦੇ ਹਨ ਦੱਸ ਦਿਓ। ਇਹਦੇ ਜੀ ਬੜੇ ਫਾਇਦੇ ਆ ਜੀ, ਖਾਣ ਵਾਸਤੇ ਬਹੁਤ ਅੱਛੀ ਹੈ ਜੀ, ਪੇਟ ਵਾਸਤੇ ਬਹੁਤ ਆਲਾ ਜੀ। ਇਹ ਸ਼ਕਰਕੰਦੀ ਚੰਗੀ ਚੀਜ਼ ਆ, ਮਾੜੀ ਚੀਜ਼ ਨਹੀਂ ਹੈ। ਅੱਛਾ ਜੀ। ਹਾਂਜੀ ਸ਼ਕਰਕੰਦੀ ਉੱਦਾਂ ਖਾਓਗੇ ਜੀ ਨਹੀਂ ਖਾਣੇ ਗਲ 'ਚ ਵੀ ਫਸ ਜਾਂਦੀ ਹੈ ਜਾ ਕੇ, ਜੇ ਖਾਓਗੇ ਦਹੀਂ ਸ਼ਹੀਂ ਪਾ ਕੇ ਜਗ੍ਹਾ ਲਾ ਕੇ ਇਹ ਬੜੀ ਅੱਛੀ ਚੀਜ਼ ਹੈ। ਇਹਦੇ ਤੇ ਦਹੀਂ ਜ਼ਰੂਰੀ ਆ। ਹਾਂ ਹਾਂਜੀ ਉਹ ਵੀ ਇੰਤਜ਼ਾਮ ਕਰਨਾ ਨਾ, ਮੱਝ ਵੀ ਤਾਂ ਇੱਕ ਇੱਕ ਲੈ ਕੇ ਬੰਨਣੀ ਪੈਣੀ ਹੈ, ਤਾਂ ਹੀ ਸ਼ਕਰਕੰਦੀ ਖਾਵਾਂਗੇ। ਨਹੀਂ ਹੁਣ ਸ਼ਕਰਕੰਦੀ ਪਿੱਛੇ ਬੰਦੇ ਮੱਝ ਲੈਣ ਪਹਿਲਾਂ ਦਹੀਂ ਜਮਾ ਉਹ ਕੀ ਫਸਦੀ ਨਹੀਂ ਹੈਗੀ ਗੱਲ 'ਚ। ਨਹੀਂ ਗੱਲ ਜਦੋਂ ਥੋੜੀ ਥੋੜੀ ਖਾਓ ਤਾਂ ਫਿਰ ਕਾਹਨੂੰ ਫਸਣੀ। ਇਹ ਗੱਲ ਕਰਦਾ ਜਿਹੜੀ ਭੁੰਨੀ ਹੋਈ ਕਿ ਦੂਈ ਬਾਲੀ ਹੋਈ? ਭੁੰਨੀ ਹੋਈ ਤਾਂ ਜੀ ਗਾਹਾਂ ਲੱਗ ਜਾਂਦੀ ਹੈ, ਭੁੰਨੀ ਹੋਈ ਤਾਂ ਬਹੁਤ ਬਿਹਤਰੀਨ ਬਣ ਜਾਂਦੀ ਹੈ। ਬਾਲੀ ਹੋਈ ਤੇ ਫਿਰ ਭੁੰਨ ਕੇ ਖਾਓ, ਨਾ ਬਾਲੋ। ਕਿੰਨੀ ਕੁ ਭੁੰਨ ਲਓਗੇ ਜੀ ਤੁਸੀਂ? ਇੱਕ ਭੁੰਨ ਗੰਢੀ ਦੋ ਭੁੰਨ ਕੇ ਇਹਨਾਂ ਕਨਾਤ ਕਿਵੇਂ ਭੁੰਨ ਲੂਗੇ ਜੀ? ਭੁੰਨ ਕੇ ਖਾ ਲੂਗੇ। ਉਹ ਨੂਣ ਵਾਲੀ ਭੁੰਨ ਕੇ ਜਿਹੜੇ ਵੇਚਦੇ ਆ ਉਹ ਪਤਾ ਨਹੀਂ ਕਿੰਨੇ ਰੁਪਏ ਚਟਾਕ ਵੇਚਦੇ। ਅੱਛਾ ਹਾਂਜੀ ਉਹ ਲੈ ਕੇ ਖਾ ਹੁੰਦੀ ਆ। ਨਹੀਂ ਬੰਦੇ ਪਾਈਆ ਪਾਈਆ ਲੈ ਕੇ ਖਾਂਦੇ ਜਾਂ ਇੱਕ ਵਾਰੀ ਦੋ ਕਨਾਲਾਂ ਦੀ ਲੈ ਕੇ ਖਾ ਨਹੀਂ ਲੈਂਦੇ? ਪਾਈਆ ਪਾਈਆ ਅੱਧ ਪਾ ਅੱਧ ਪਾ। ਤੇ ਫਿਰ ਭੁੰਨਣੀ ਵੀ ਪਾਈਆ ਪਾਈਆ ਹੀ ਆ, ਤੁਸੀਂ ਪਾਈਆ ਪਾਈਆ ਅੱਧਾ ਅੱਧਾ ਕਿਲੋ ਕਰਕੇ ਭੁੰਨ ਕੇ ਖਾ ਲਓ। ਚਲੋ ਭੁੰਨ ਲਓ ਜੀ। ਵੀ ਦੋ ਕਨਾਲਾਂ ਦੀ ਇੱਕੋ ਦਿਨ ਹੀ ਪੱਟ ਕੇ ਭੁੰਨ ਲੈਣੀ ਆ। ਨਹੀਂ ਇਹਦਾ ਹੋਰ ਤਰੀਕਾ ਵੀ ਹੈ ਵਾਲਣ ਦਾ ਜੀ। ਹਾਂਜੀ ਇਹਦੇ ਪਾਣੀ ਪਾ ਲਓ, ਪਾਣੀ ਪਾ ਕੇ ਵੀ ਡੱਕੇ ਰੱਖੋ, ਡੱਕਿਆਂ ਦੇ ਉੱਤੇ ਸ਼ਕਰਕੰਦੀ ਚੜੋ ਭਾਂਫਣਾ ਭਾਂਫ ਨਾਲ। ਹਾਂਜੀ ਉਹ ਵੀ ਸ਼ਕਰਕੰਦੀ ਦੀ ਬੜੀ ਆਲਾ ਹੋ ਜਾਂਦੀ ਆ, ਉਹ ਵੀ ਖਾਧੀ ਜਾਂਦੀ ਆ, ਆਗਾ ਜਾਂਦੀ ਆ ਬੂੰਗ ਜੀ, ਉਹਦੇ ਤੇ ਦਹੀਂ ਸ਼ਹੀਂ ਦੀ ਕੋਈ ਲੋੜ ਨਹੀਂ ਹੈ। ਹਾਂਜੀ ਠੀਕ ਹੈ। ਅੱਛਾ ਬਾਬਾ ਜੀ ਇਹ ਚਿੱਟੀ ਸ਼ਕਰਕੰਦੀ ਲਾਣੀ ਚਾਹੀਦੀ ਕਿ ਲਾਲ ਲਾਣੀ ਚਾਹੀਦੀ? ਲਾਲ ਜੀ ਜਿਹੜੀ ਆ ਆਪਣੀ ਜਗ੍ਹਾ ਤੇ, ਚਿੱਟੀ ਆਪਣੀ ਜਗ੍ਹਾ ਤੇ, ਔਫਤ ਆਪਣੀ ਆਪਣੀ ਇਹਨਾਂ ਨੇ ਦੇਣੀ ਆ। ਚਿੱਟੀ ਨੇ ਆਪਣੀ ਔਫਤ ਵਧਾਉਣੀ ਆ, ਲਾਲ ਬਾਬਾ ਜੀ ਆਪਾਂ ਵੇਚਣੀ ਤਾਂ ਹੈ ਨਹੀਂ, ਨਹੀਂ ਆਪਾਂ ਖਾਣੀ ਆ। ਖਾਣ ਵਾਸਤੇ ਦੱਸੋ ਖਾਣ ਨਾ। ਵਾਸਤੇ ਜੀ ਲਾਲ ਜਿਹੜੀ ਆ ਬਿਹਤਰ ਆ। ਲਾਲ ਬਿਹਤਰ ਆ? ਹਾਂਜੀ, ਲਾਲ। ਜੇ ਕਿਸੇ ਨੂੰ ਲਾਲ ਨਾ ਲੱਭੇ? ਲਾਲ ਨਾ ਲੱਭੇ ਫਿਰ ਤੁਸੀਂ ਚਿੱਟੀ ਖਾਓ ਜਦੋਂ ਖਾਣੀ ਸ਼ਕਰਕੰਦੀ ਆ, ਚਿੱਟੀ ਖਾਓ। ਬਾਬੇ ਸ਼ੌਂਕੀ ਕੋ ਛੂਟਾਂ ਬੜੀਆਂ। ਨਹੀਂ ਬਹੁਤ ਛੋਟਾ। ਹਾਂ ਲਾ ਜੀ ਇਹਦਾ ਜ਼ਿਆਦਾ ਤਾਂ ਹੁਣ ਹੈਗਾ ਜੀ, ਹਾਈਬ੍ਰਿਡ ਬੀਜ ਚੱਲ ਪਏ ਜੀ, ਚਿੱਟੀ ਦੇ ਜ਼ਿਆਦਾ, ਲਾਲ ਲੋਕਾਂ ਨੇ ਯਾਨੀ ਨਾਕਾਮ ਕਰ।
ਲਾਲ ਵਰਗੀ ਤੇ ਸ਼ਕਰਕੰਦੀ ਕੋਈ ਨਹੀਂ। ਪਰ ਨਹੀਂ ਲਾਂਦੇ ਲੋਕ ਨਾ। ਨਹੀਂ ਲਾ ਕਿਹੜੀ ਦਾ ਖਾਣ ਉਹ ਦਾ? ਘੱਟ ਨਿਕਲਦੀ ਹੈ ਜੀ। ਮਿੱਠੀ ਸ਼ਕਰਕੰਦੀ ਲਾ ਤਾਂ ਹੈ ਜੀ ਲਾਲ ਦਾ ਹੀ। ਲਾਲ ਦਾ। ਹਾਂਜੀ ਤੇ ਇਹ ਜਿਹੜੀ ਹੈ ਇਹ ਵੀ ਮਿੱਠੀ ਤਾਂ ਨਿਕਲ ਆਉਂਦੀ ਜੇ ਇਹਨੂੰ ਭੁੰਨ ਕੇ ਖਾਈਏ ਫਿਰ ਤਾਂ ਇਹ ਵੀ ਮਿੱਠੀ ਹੋ ਜਾਂਦੀ ਹੈ। ਅੱਛਾ ਚਿੱਟੀ ਵੀ। ਚਿੱਟੀ ਹਾਂਜੀ ਨਹੀਂ ਜੀ ਪਾਣੀ ਦੇ ਵਾਲ ਨਹੀਂ ਆ ਉਹ ਆਲੂ ਤਰ੍ਹਾਂ ਬਣ ਜਾਣਾ ਜਿਵੇਂ ਮਤਲਬ ਪੱਪਾ ਬਣ ਗਿਆ। ਉਹਨੇ ਉਹ ਪੱਪਾ ਕਿ ਨਹੀਂ ਖਾ ਹੁੰਦਾ, ਉਹ ਤਾਂ ਇੱਥੋਂ ਲੰਘਦਾ ਹੀ ਨਹੀਂਗਾ। ਲੰਘਦਾ ਹੀ ਨਹੀਂ ਹੈ ਤਾਂ ਹੀ ਮੈਂ ਦਹੀਂ ਦਾ ਕਿਹਾ ਸੀ ਵੀ ਦਹੀਂ ਜ਼ਰੂਰੀ ਹੈ ਜੀ। ਚਲੋ ਅੱਛਾ ਹਾਂਜੀ ਬਾਬਾ ਹਾਈਬ੍ਰਿਡ ਤੇ ਦੇਸੀ ਜੋ ਜਿਹੜੇ ਵਾਲ ਜਿਹੇ ਹੁੰਦੇ ਉਹਨਾਂ ਦਾ ਵੀ ਫਰਕ ਹੁੰਦਾ? ਹਾਂਜੀ ਹਾਂਜੀ ਹਾਈਬ੍ਰਿਡ ਦੇ ਵਾਲ ਨਹੀਂ ਹੈਗੇ ਜੀ, ਦੇਸੀ ਦੇ ਵਾਲ ਉਹਨੂੰ ਫੂਫ ਕਿਹਾ ਗਿਆ। ਸੂਫ। ਹਾਂਜੀ ਸੂਫ ਆ। ਹਾਂਜੀ ਹਾਂ ਉਹਨੂੰ ਉਹ ਸੂਫ ਸੂਫ ਕਹਿੰਦੇ। ਤਾਂ ਵਿੱਚੋਂ ਇਹਨਾਂ ਨੇ ਕੱਢਿਆ, ਹਾਂਜੀ ਕਈ ਅੰਬਾਂ ਚੋਂ ਸੂਫ ਕੱਢਦਾ। ਹਾਂ ਹਾਂ ਹਾਂਜੀ, ਉਹ ਹਾਂਜੀ। ਗਾਂ ਕਿਸਮਾਂ ਬਣਾਈਆਂ ਇਹਨਾਂ ਨੇ, ਕਿਹਾ ਜੀ ਇਹ ਸਾਇੰਸ ਆ। ਹਾਂ ਉਹ ਸਵਾਦ ਹੀ ਗਵਾ ਲਿਆ। ਹਾਂਜੀ ਹਾਂਜੀ ਸਹੀ ਬਾਤ ਹੈ। ਇਹ ਲੱਖ ਰੁਪਏ ਦੀ ਗੱਲ ਅੱਛਾ ਜੀ, ਮੈਂ ਗੱਲ ਤਾਂ ਸੁਨੇਹਾ ਇਹ ਹੈ ਵੀ ਹੁਣ ਅਸੀਂ ਇੱਕ ਵਾਟ ਲਾਈਏ ਨਾ ਚਾਚਾ ਬੂਟਾ, ਇੱਕ ਵਾਟ ਚੋਂ ਕਿੰਨੀ ਸ਼ਕਰਕੰਦੀ ਨਿਕਲਿਆ ਹੋਗੀ ਆਪਣੀ? ਨਹੀਂ ਉਹ ਤਾਂ ਵੱਟ ਦੇ ਹਿਸਾਬ ਇਹ ਤਾਂ ਨਾਲ ਜੀ, ਜੇ ਇਹਦੇ- ਥੋੜੀ ਥੋੜੀ ਵੀ ਨਿਕਲੀ ਨਾ ਚੱਲਾ ਖਾ ਰੱਖੇ ਮਨ ਡੇਢ ਤਾਂ ਨਿਕਲੂਗੀ ਗੱਲ ਆਰਾਮ ਕਰ ਨਾਲ। ਲੈ ਆ ਸੁਨੇਹਾ ਹਾਂ ਤੇ ਇਨਸ਼ਾਅੱਲਾ ਜੇ ਇੱਕ ਇੱਕ ਦੋ ਦੋ ਵਾਟ ਬੰਦੇ ਲਾ ਲੈਣ, ਹਾਂਜੀ ਇੱਕ ਤਾਂ ਬੀ ਨਾ ਮਰੇ ਦੇਸੀ ਦਾ, ਹਾਂ। ਬੀ ਬਚਿਆ ਰਹੂਗਾ, ਤੇ ਉਤੋਂ ਆਂਢ ਗਵਾਂਢ ਖਾਵੇ, ਨਿਆਣੇ ਖਾਣ, ਬੱਚੇ ਆਇਆ ਆਪਣੇ ਗਿਆ ਖਾਵੇ, ਖਾਣ, ਕਿਸੇ ਹਾਂਜੀ। ਰਿਸ਼ਤੇਦਾਰ ਨੂੰ 2 ਸਿਰ ਭੇਜ ਦੋ। ਹਾਂਜੀ ਹਾਂਜੀ ਇਹੀ ਚਾਹ ਹੁੰਦਾ। ਇਹੀ ਚਾਹ ਹੈ। ਤੇ ਇਹਦੇ ਤੇ ਖਰਚਾ ਕੀ ਆ? ਕੁਛ ਵੀ ਕੋਈ ਨਹੀਂ ਇਹਦੇ ਤੇ ਖਰਚਾ ਨਹੀਂ। ਰੁਪਈਆ ਵੀ ਨਹੀਂ ਖਰਚਾ। ਖਰਚਾ ਹੈ ਭਈਆ ਜਿਹੜਾ ਆ ਬੀ ਲਿਆਂਦਾ ਇਹੀ ਤੇ ਹੈ ਉੱਥੇ ਲਾ ਦੇਣਾ ਬਸ। ਵੀ ਸਾਨੂੰ ਉਹਨਾਂ ਨੇ ਮੁਫਤੀ ਦਿਆ, ਕੀ ਦੇਣਾ ਸਾਡੇ ਤੋਂ ਨਹੀਂ ਰੁਪਈਆ ਵੀ ਲਿਆ। ਨਹੀਂ ਲੈਂਦੇ ਇਹ ਤਾਂ ਪਹਿਲੀ ਵਾਰੀ ਸੀ ਸਾਨੂੰ ਖੇਚਲ ਪੈ ਗਈ, ਨਹੀਂ ਖੇਚਲ। ਤਾਂ ਅੱਗੇ ਨੂੰ ਤਾਂ ਘਰ ਦਾ ਹੋ ਗਿਆ। ਹਾਂਜੀ ਹਾਂ ਘਰ ਦਾ। ਘਰ ਦਾ ਹੋ ਗਿਆ। ਅੱਛਾ ਮੈਂ ਨਾ ਹੁਣ ਚਲੋ ਅਸੀਂ ਥੋੜਾ ਅੱਗੇ ਥੋੜੇ ਜੇ ਪਿਛਲੇ ਸਾਲ ਤੁਹਾਨੂੰ ਕਿਹਾ ਤਾਂ ਹੈ ਸੀ ਵੀ ਅਸੀਂ ਫੁੱਟਾ ਲਾਵਾਂਗੇ, ਤੇ ਪਰ ਫੁੱਟਾਂ ਚਾਚਾ ਐਸੀ ਸ਼ੈ ਵੀ ਇੱਕ ਬੰਦਾ ਵੀ ਲਾ ਲਵੇ ਨਾ ਆਂਢ ਗੁਆਂਢ 'ਚ, ਹਾਂਜੀ ਉਹੀ ਨਹੀਂ ਮੁੱਕਦੀਆਂ। ਨਹੀਂ ਮੁੱਕਦੀਆਂ ਨਹੀਂ ਮੁੱਕਦੀਆਂ। ਹੁਣ ਬਾਈ ਪੰਮੇ ਨੇ ਲਾਈਆਂ ਹੋਈਆਂ ਫੁੱਟਾਂ, ਹਾਂ। ਹੁਣ ਉਹ ਜਿਹੜੀਆਂ ਹੋ ਗਈਆਂ ਹਜੇ ਪੱਕੀਆਂ ਨਹੀਂ, ਜਦੋਂ ਪੱਕੀਆਂ ਅਸੀਂ ਤੁਹਾਨੂੰ ਦਿਖਾਵਾਂਗੇ, ਖਾਵਾਂਗੇ ਵੀ ਖਾਵਾਂਗੇ ਵੀ ਜਿਹੜੀ ਖਾ ਕੇ ਦਿਖਾ ਦਾਂਗੇ। ਜਿਹੜੀ ਫੁੱਟ ਆ ਨਾ ਜੀ, ਫੁੱਟ ਸਾਰੀਆਂ ਵਾਈਆਂ ਨੂੰ ਅੱਛੀ ਵਾਈ ਆ, ਇਹਦੇ ਤੇ ਖਰਚਾ ਨਹੀਂ ਹੈਗਾ। ਉਹਦੇ ਤੇ ਵੀ ਖਰਚਾ ਨਹੀਂ। ਪੈਸੇ ਦੇ ਦੇਵੇ ਤਾਂ ਇਹ ਤੁਹਾਨੂੰ ਦੁਹਾਣੇ ਦੇ ਵੀ ਦੇ ਦੇਵੇ, ਖਰਬੂਜੇ ਦੇ ਵੀ ਦੇ ਦੇਵੇ। ਅੱਛਾ ਹਾਂ ਤੇ ਚੱਲ ਹੁੰਦੀ ਹੈ ਨਾ, ਫੁੱਟ ਚੰਗੀ ਹੋਵੇ, ਬੀਜ ਅੱਛਾ ਹੋਵੇ ਨਾ, ਹਾਂ। ਗਰਮੇ ਤਰ੍ਹਾਂ ਫਰਦੇ ਤਰ੍ਹਾਂ ਦੂਰੋਂ ਹੀ ਮਾਰਦੀ ਹੈ ਠਾਠਾ, ਇਹਦਾ ਬਹੁਤ ਪੈਸੇ ਬਚਦੇ। ਇਹਦੇ ਵਰਗੀ ਤਾਂ ਮੁਸ਼ਕ ਨਹੀਂ ਹੈ ਕਿਸੇ ਹਾਂਜੀ ਸ਼ੈ। ਹਾਂਜੀ ਇਹ ਤਾਂ ਇੱਕ ਮੀਲ ਦੇ ਉੱਤੇ ਮੁਸ਼ਕ ਆ ਜਾਂਦੀ ਵੀ ਆ ਅੱਗੇ ਜਾਂਦੀ ਖੇਤ ਹੈ ਫੁੱਟਾਂ ਵਾ। ਆਹ, ਬਿਲਕੁਲ ਇਹ ਤਾਂ ਆ ਐਸੀ ਜਾਂਦੀ ਸ਼ੈ। ਫੁੱਟ ਬਹੁਤ ਅੱਛੀ ਚੀਜ਼ ਹੈ। ਅੱਛਾ ਜੀ ਹੁਣ ਸਾਨੂੰ ਲਾ ਕੇ ਤਾਂ ਦਿਖਾਓ। ਬਾਈ ਸਲੀਮ ਬੈਠਾ ਜੀ, ਅਮਰ ਆ ਜਾ, ਜੁੱਤੀ ਲਾਓ। ਆ ਲਾਓ ਜੀ ਲਾਓ, ਚੱਕੋ। ਹਾਂਜੀ ਲੈ ਵੀ ਆਹ ਮੁਸਤਫਾ ਆਓ। ਕੱਟ ਦਿੱਤੀ ਆ ਜੀ, ਬੀ ਬਣ ਗਿਆ, ਇਹ ਹੋ ਗਿਆ ਮੁਕੰਮਲ ਜੀ। ਅੱਛਾ। ਉਹਨੇ ਲਾਣੀ ਹੈ ਨਾ ਜਿਹੜੀ, ਇਹ ਆ ਮੁੰਡਿਆਂ ਦਾ ਕੰਮ। ਹਾਂਜੀ ਗਾਰੇ 'ਚ ਸਾਡੇ ਕੋਲ ਤਾਂ ਬੁੱਢੇ ਬੰਦਿਆਂ ਕੋਲੋਂ ਵੜ ਕੋਈ ਨਹੀਂ ਹੁੰਦਾ, ਤੇ ਪਾਣੀ ਰੱਬੋ ਲੱਗਿਆ ਤੇ ਪਾਣੀ ਲੱਗਿਆ ਰੱਬੀ, ਤੇ ਆ ਮੁੰਡੇ ਜਿਹੜੇ ਆ ਨਾ ਜੀ, ਇਹ ਹੁਣ ਇਨਸ਼ਾਅੱਲਾ ਇਹਨੂੰ ਹੁਣ ਨਾ ਲਾ ਦੇਣਗੇ। ਆਓ ਬਈ ਮੁੰਡਿਓ, ਉਹ ਨਿੱਕਿਓ ਆ ਜਾਓ, ਸ਼ੇਰੋ ਇਹਨੂੰ ਟੁੰਗੋ ਫੜ ਕੇ ਯਾਰ ਲਾਓ ਇਹਨੂੰ। ਆ ਜਾਓ ਯਾਰ, ਕੀ ਹੋ ਗਿਆ? ਸਿੱਧ ਪੁੱਠਾ ਦੇਖ ਮੈਂ ਰੱਖੀ ਸਿੱਧੀ ਸਿੱਧੀ ਆ ਕੱਟ ਕੇ। ਅੱਛਾ ਜੀ ਇੱਕ ਬੰਦੇ ਨੇ ਮਰਜ਼ੀ ਚੱਕ ਲੈ, ਸਾਰੀਆਂ ਚੱਕ ਲੈ ਜਾਓ ਉੱਥੇ ਬਲਕਿ। ਬਾਬਾ ਚਿੱਟੀ ਆ ਤਾਂ ਨਹੀਂ ਚਿੱਟੀ ਓਏ ਕੋਈ ਆ ਗਈ ਹੋਣੀ ਗੱਡੀ ਵਿੱਚ, ਓਏ ਆ ਗਈ ਕਿੱਧਰ ਦੀ ਆ? ਆਹ ਦੇਖੇ ਨਾ। ਇੱਥੇ ਜੀ ਉਹ ਜਦੋਂ ਆਏ ਨਾ ਬਾਈ ਸਲੀਮ ਉੱਠ ਕੇ ਆਇਆ, ਉਹਨੇ ਇੱਕ ਨਵਾਂ ਵਿੱਚ ਤੂਤ ਖੜਾ ਕਰਤਾ। ਦੱਸੋ ਜੀ। ਇਹ ਚਿੱਟੀ ਆ ਜੀ, ਇਹ ਲਾਲ ਹੈ ਨਹੀਂ। ਉਹ ਵਿੱਚੋਂ ਨਾ ਗਠੀ ਨਿਕਲੀ ਆ ਚਿੱਟੀ ਇਹ ਵੀ। ਜੀ ਆ ਵੀ ਚਿੱਟੀ ਆ, ਦੇਖੋ ਗੱਠੀ ਨਹੀਂ ਹੈ ਸਾਰੀ, ਇਹ ਤਕਰੀਬਨ ਹੈ ਚਿੱਟੀ, ਇਹਦੇ ਚ ਲਾਲ ਹੈ ਨਹੀਂ। ਆ ਦੇਖੋ ਕਿਉਂ ਜੀ, ਉਹ ਤਾਂ ਲਾਲ ਕਰਕੇ ਦੇ, ਤੁਹਾਨੂੰ ਕੋਈ ਪਛਾਣ ਨਹੀਂ ਹੈ? ਉਹਦੀ ਪਛਾਣ ਇਹਦੀ ਕਾਹਦੀ ਆ, ਵੱਲਾਂ ਦੀ ਪਛਾਣ ਕੋਈ ਨਹੀਂ ਹੋਇਆ ਕਰਦੀ। ਉਹਦੀ ਵਜ੍ਹਾ ਇਹ ਆ ਵੀ ਉੱਥੇ ਲੱਗਦੀ ਹੋਊਗੀ ਸ਼ਕਰਕੰਦੀ, ਚਿੱਟੀ ਵੀ ਲੱਗਦੀ ਹੋਊਗੀ, ਲਾਲ ਵੀ ਹੋਊਗੀ, ਵਿੱਚ ਕੋਈ ਜੰਪੀ ਵੀ ਰਹਿ ਜਾਂਦਾ, ਵਿੱਚ ਜੰਪਿਆ ਕੋਈ। ਸਾਨੂੰ ਇਹਨੇ ਲਾਲ ਕਰਕੇ ਲਈ ਆ। ਨਹੀਂ ਬਾਈ ਲਾਲ ਦੀ ਕੀ ਨਿਸ਼ਾਨੀ? ਲਾਲ ਦੀ ਨਿਸ਼ਾਨੀ ਤਕਰੀਬਨ ਜਿਹੜੇ ਇਹ ਪੱਤੇ ਨੇ, ਲਾਲ ਆ ਗਿਆ, ਇਹ ਪੱਤੇ, ਹਾਂ ਇਹ ਤਕਰੀਬਨ ਇਹ ਪੱਤੇ ਆਣੇ ਲਾਲ ਦੇ, ਇਹ ਵੀ ਪੱਤੇ, ਆ ਚਿੱਟੀ ਦੇ ਆ ਪੱਤੇ, ਅੱਛਾ ਇਹ ਲਾਲ ਦੇ ਪੱਤੇ ਆਣੇ ਆ। ਅੱਛਾ ਲਾਲੀ ਤੇ ਹੋਣਗੇ ਉਹ ਲਾਲ ਦੇ। ਲਾਲੀ ਤੇ ਹੋਣਗੇ ਜੀ। ਚਾਚੇ ਸਲਾਮੂ ਨੇ ਇਹਦੇ ਨਾਲ ਦੀ ਲਾਈ ਸੀ। ਕਿਹਦੇ ਨਾਲ ਦੀ? ਉਹ ਚਿੱਟੀ ਨੇ ਆ ਖੜੀ ਲਾਲ ਦੇ ਨਾਲ ਦੀ। ਹਾਂ ਫਿਰ ਪੱਤੇ ਲਾਲ ਆ ਤੇ ਤਾਂ ਹੀ ਲਾਲ ਹੋਊਗੀ। ਉਹਦੀ ਵਜ੍ਹਾ ਇਹ ਹੈ ਨਾ ਵੀ ਉੱਥੇ ਅੱਗੇ ਸ਼ਕਰਕੰਦੀ ਲੱਗਦੀ ਨਹੀਂ ਫਿਰ ਪੱਤੇ ਹੈ ਵਿੱਚ ਉਹ ਵੀ ਜੰਮਿਆ ਹੀ ਹੈਗੇ ਹੈਗੇ ਹੈਗੇ। ਜਿਹੜੇ ਲਾਲ ਆ ਯਾਰ, ਆ ਦੇਖੋ ਉਹ ਵੀ ਨਹੀਂ ਜੰਮਿਆ ਜ਼ਿਆਦਾ ਹੀ, ਲਾਲ ਇਹ ਆ। ਲਾਲ ਹੀ ਆ, ਲਾਲ ਕੀ ਸਾਰੀ ਲਾਲ ਦੇ। ਉਹ ਵਿੱਚ ਕੱਦੀ ਵੇਲ। ਕੱਦੀ ਵਿੱਚ ਕੱਢੀ ਬਾਈ ਗੱਡ ਰਹਿ ਗਈ, ਚੱਕੋ ਜੀ ਸਾਰੇ ਜੰਮਣਾ ਥਾ ਉਹਨੇ। ਇੱਕ ਤੁਸੀਂ ਅੱਧੀ ਪੱਟ ਵੇਲ ਕੇ ਰਹਿ ਲੈ ਗਈ ਆਂਦੀ ਆ ਤੇ ਆ ਗਈ ਆ, ਕੋਈ ਐਸੀ ਬਾਤ ਨਹੀਂ। ਸਾਰੇ ਲਾਲ ਆ। ਬਾਬਾ ਸ਼ੌਂਕੀ ਦਾ ਕਹਿਣਾ ਇਹ ਆ ਵੀ ਵਿੱਚੋਂ ਕੋਈ ਚਿੱਟੀ ਵੇਲ ਆ ਗਈ ਆ ਗਈ, ਆ ਹੈ, ਗਈ। ਕੋਈ ਐਸੀ ਕਿਆਮਤ ਨਹੀਂ ਆ ਗਈ। ਤੁਸੀਂ ਲਾਓ ਤੁਸੀਂ ਵਿੱਚ, ਇਹਨੂੰ ਲਾਓ ਯਾਰ। ਲਾਓ ਆਹੋ ਵੀ ਵਿੱਚੋਂ ਚਿੱਟੀ ਆ ਗਈ ਤੇ ਉਹ ਕਿਹੜਾ ਆਪਾਂ ਸਿੱਟ ਦੇਣੀ ਆ ਯਾਰ। ਹਾਂ, ਨਹੀਂ, ਕੋਈ ਉਹ ਵੀ ਨੀ, ਉਹ ਵੀ ਖਾਵਾਂਗੇ, ਖਾਵਾਂਗੇ। ਚਿੱਟੀ ਕਿਹੜਾ ਮਾੜੀ ਆ। ਹੁਣ ਜਦੋਂ ਕੰਮ ਸਾਰਾ ਚੁੱਕ ਲੈ ਜਾਓ। ਕੰਮ ਦਾ ਟਾਈਮ ਹੋਇਆ ਤੇ ਚਾਹ ਆ ਗਈ। ਆ ਜਾ। ਆਹੋ
ਨਹੀਂ ਲੈ ਮਿੰਟ ਕਿ ਚਾਹ ਰੱਖ ਹੁਣੇ ਅਸੀਂ ਇਹ ਕਿਹੜਾ ਇੱਕ ਵਾਟ ਲਾਣੀ ਹੈ। ਆਹੋ ਕੋਈ ਵਾਟਾ 2 ਮਿੰਟ ਲੱਗਣੇ ਮੁੰਡਿਆਂ ਨੇ ਤਾਂ 4-4 ਦਾਣੇ ਆਣੇ ਯਾਰ। ਅੱਛਾ ਜੀ ਮੈਂ ਗੱਲ ਇਹ ਕਰਨ ਲੱਗਾ ਸੀ ਬਈ ਅਸੀਂ ਨਾ ਸਾਨੂੰ ਇੰਨਾ ਕੁ ਬੀ ਲੱਭਿਆ ਆ ਗਾਹਾਂ ਆ ਕੇ ਦਿਖਾਇਓ ਜੀ ਵੀ ਇਹ ਤਾਂ ਹੋ ਗਿਆ ਨਾ ਸ਼ਕਰਗੰਦੀ ਆ ਟੋਟਾ ਜਿਹੜਾ ਨਾ ਇੰਨਾ ਹੀ ਬੀ ਹੈ ਸਾਡੇ ਕੋਲ 1 ਵਾਟ ਹੋਰ ਲੱਗ ਜੂਗੀ ਇਹ ਲੱਗੀ ਸ਼ਕਰਗੰਦੀ ਜਿਹੜੀ ਅਗਲੀ ਥਾਂ ਨਾ ਉਹ ਤੁਹਾਨੂੰ ਅਸੀਂ ਐਸੀ ਸ਼ੈ ਲਾ ਕੇ ਦਿਖਾਣੀ ਹੈ ਵੀ ਕੱਲ ਨੂੰ ਸਾਡੇ ਕੋਲ ਬੀ ਆ ਜਾਣਾ ਤੇ ਤੁਸੀਂ ਕਹਿਣਾ ਵੀ ਯਾਰ ਆ ਤਾਂ ਤੂੰ ਕਮਾਲ ਕਰਤੀ ਵੀ ਆ ਤਾਂ ਬੜਾ ਵਾਧੂ ਕੰਮ ਹੋ ਗਿਆ ਬੰਦੇ ਕਹਿੰਦੇ ਵੀ ਉਹ ਸਾਡੇ ਇਲਾਕੇ 'ਚੋਂ ਸ਼ੈ ਹੁੰਦੀ ਹੀ ਨਹੀਂ ਸਾਡੇ ਇੱਕ ਭਰਾ ਉਹਨਾਂ ਦਾ ਤੁਹਾਨੂੰ ਅਤਾ ਪਤਾ ਵੀ ਦੱਸਾਂਗੇ ਉਹਨਾਂ ਨੇ ਸਾਨੂੰ ਤੋਹਫਾ ਭੇਜਿਆ ਹਜੇ ਤੱਕ ਸਾਡੇ ਕੋਲ ਪਹੁੰਚਿਆ ਨਹੀਂ ਸਵੇਰੇ ਪਹੁੰਚਦਾ ਨਾ ਉਹ ਬੀ ਨਾਲੇ ਤਾਂ ਉਹ ਵੱਟਾ ਲਾਵਾਂਗੇ ਤੇ ਨਾਲੇ ਬੰਦੇ ਕਹਿਣਗੇ ਵੀ ਵਾਹ ਬਈ ਵਾਹ ਸਾਡੇ ਜ਼ਿਮੀਂਦਾਰਾਂ ਵਾਸਤੇ ਇੱਕ ਨਵੀਂ ਗੱਲ ਆ ਵੀ ਉਹ ਸਾਡੇ ਇਲਾਕੇ ਵਾਸਤੇ ਹੋਰ ਪਾਸੇ ਤਾਂ ਫਸਲ ਹੁੰਦੀ ਹੈ ਸਾਡੇ ਵਾਸਤੇ ਨਵੀਂ ਉਹ ਹਾਂਜੀ, ਦੋਵੇਂ ਪਾਸੇ ਲਾਣੀ ਖਾਲੀ ਹੈ ਨਾ ਵਾਟਾ ਪਈ ਹੈ ਨਾ ਖਾਲੀ ਲਾ ਦਿਓ ਬਸ ਇਹਦੇ 2 ਪਾਸੇ ਲਾ ਦਿਓ ਹਾਂ 2 ਪਾਸੇ ਹਾਂ ਇੰਜ ਲਾ ਦੋ ਜਰਾ ਖੋਬੀ ਚੰਗੀ ਜਾਇਓ ਹਾਂ ਪਹਿਲਾਂ ਉਂਗਲ ਖੋਬ ਲਈ ਫਿਰ ਵੇਚ ਦੇ ਕੇ ਮਿੱਟੀ ਘੁੱਟਤੀ ਹਾਂ 3 ਅੱਖਾਂ ਵਿੱਚ ਐਦਾਂ ਇਹ ਆ 3 ਅੱਖਾਂ ਵਿੱਚ ਨਹੀਂ ਤੇ ਫਿਰ 2 ਤਾਂ ਜ਼ਰੂਰੀ ਵਿੱਚ ਹੋਣ ਨਹੀਂ ਜਾਣਗੇ ਅੱਛਾ ਜੀ ਚਾਚਾ ਇੱਕ ਬੰਦੇ ਨੇ ਗੱਲ ਕਰੀ ਉਹ ਦੱਸਦਾ ਸੀ ਉਹ ਵੀ ਕੋਈ ਪੁਰਾਣਾ ਸ਼ਕਰਗੰਦੀ ਦਾ ਕੋਈ ਜ਼ਿਮੀਦਾਰ ਸੀ ਅੱਛਾ ਉਹ ਕਹਿੰਦਾ ਇਹ ਰੱਬ ਦੀ ਐਸੀ ਰਹਿਮਤ ਆ ਹਾਂਜੀ ਇਹਦੀ ਆਪਾਂ ਕਹਿੰਦੇ ਨਾ ਬੇਲ ਸਿੱਧੀ ਲਾਣੀ ਚਾਹੀਦੀ ਹਾਂਜੀ। ਉਹ ਕਹਿੰਦਾ ਪੁੱਠੀ ਲੱਗ ਜੇ ਉਹ ਵੀ ਥੋੜੀ ਚੱਲ ਜਿਹੀ ਜਾਂਦੀ ਦੂਰ ਲਾ ਨਹੀਂ ਚੱਲ ਪੈਂਦੀ ਆ ਉਹ ਕੋਈ ਰੌਲਾ ਪੁੱਠੀ ਵੀ ਨਹੀਂ ਚੱਲ ਜਾਂਦੀ। ਹਾਂ ਚੱਲ ਜਾਂਦੀ ਸੱਚੀ ਗੱਲ ਆ ਨਾ ਸੱਚੀ ਗੱਲ ਆ ਚੱਲ ਜਾਂਦੀ ਥੋੜੀ ਜਿਹਾ ਦੂਰ ਰੱਖ ਤੋ ਇੱਥੇ ਫੁੱਟ ਤੇ ਲਵਾ ਦਈਏ ਮੇਰੇ ਖਿਆਲ ਆ ਜੀ ਜੰਮਦੀ ਆਉਂਦੀ ਉਹ ਥੋੜੀ ਪੈਂਦੀ ਆ ਹਾਂ ਇੰਨਾ ਕੁ ਫਰਕ ਪੈ ਜਾਂਦਾ ਪੈਂਦੀ ਥੋੜੀ ਹਾਂ ਪੈਂਦੀ ਥੋੜੀ ਬਾਕੀ ਇੱਥੇ ਚਾਚਾ ਬੂਟਾ ਹਾਂਜੀ। 10 ਮੀਂਹ ਪਿਆ ਸਵੇਰੇ ਤੇ ਨਹੀਂ ਜੀ ਅੱਲਾ ਨੇ ਬੜੀ ਰਹਿਮਤ ਕੀਤੀ ਜੀ ਸ਼ੁਕਰ ਅਲਹਮਦੁਲਿਲਾ ਸ਼ੁਕਰ। ਬੜੀ ਦੇਰ ਬਾਅਦ ਅੱਲਾਹ ਤਾਲਾ ਨੇ ਰਹਿਮਤ ਕੀਤੀ ਹੈ ਤੇ ਪਿਆ ਰਹਿਮਤ ਦਾ ਹਾਂ ਸ਼ੁਕਰ ਹੈ। ਨਾਲ ਨਾ ਕਣੀਆਂ ਦਾ ਨਾਲ ਨਾ ਬਾਰਿਸ਼ ਦੇ ਨਾ ਬਿਲਕੁਲ ਹਨੇਰੀ ਕੋਈ ਨਹੀਂ ਤੂਫਾਨ ਕੋਈ ਨਹੀਂ ਹਵਾ ਕੋਈ ਨਹੀਂ ਬੜੇ ਪੁਰਸਕੂਨ ਮਾਹੌਲ ਚ ਅੱਲਾਹ ਤਾਲਾ ਨੇ ਸਵੇਰੇ ਬਾਰਿਸ਼ ਦਿੱਤੀ ਹੈ ਤੇ ਬੜੀ ਰਹਿਮਤ ਹੋਈ ਹੈ ਜੀ ਅੱਲਾਹ ਤਾਲਾ ਦੀ ਤੇ ਮੈਂ ਨਾ ਜੀ ਬਚ ਗਏ ਉਸ ਬਾਰਿਸ਼ ਨਾਲ ਤੁਸੀਂ ਆ ਦਿਖਾਓ ਜੀ ਇਦਾਂ ਹਰਿਆਲੀ 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 ਜੀ ਪੱਤੇ ਧੋਏ ਗਏ ਵੇਖ ਦਰਖਤ ਕਿਵੇਂ ਟਹਿਕ ਰਹੇ ਅੱਜ ਹਾਂ, ਅੱਖਾਂ ਠੰਡੀਆਂ ਹੋ ਰਹੀਆਂ ਠੰਡੀਆਂ ਕੀ ਬਾਤ ਹੈ ਜੀ ਅੱਜ ਤਾਂ ਅੱਲਾ ਨੇ ਏਡੀ ਰਹਿਮਤ ਕਰੀ ਹੈ ਨਾ ਜੀ ਮੈਂ ਨਾ ਹਿਸਾਬ ਹੀ ਕੋਈ ਨਹੀਂ ਚਲੋ ਜੀ ਇਹ ਅਸੀਂ ਜ਼ਰੂਰੀ ਦੱਸਣਾ ਸੀਗਾ ਵੀ ਸਾਨੂੰ ਚਲੋ ਲਾਲ ਦੀਆਂ ਵੀ ਵੇਲਾਂ ਲੱਭ ਗਈਆਂ ਹਾਂਜੀ। ਤੇ ਅੱਲਾ ਨੇ ਚਾਹਿਆ ਲਾਲ ਵੀ ਹੋ ਜਾਣੀ ਆ ਚਿੱਟੀ ਵੀ ਚਲੋ ਗਾਂ ਬੀ ਤਾਂ ਬਣ ਜਾਊਗਾ ਮੈਂ ਸਿਰਫ ਚਾਚਾ ਸਾਡੇ ਸਿਆਣਿਆਂ ਦੇ ਜਿਹੜੇ ਸੀ ਨਾ ਪੁਰਾਣੇ ਬੰਦੇ ਉਹ ਇਹ ਕੰਮ ਕਰਦੇ ਸੀ ਹਾਂਜੀ ਹਾਂਜੀ ਮੋਟੀ ਜੀ ਗੱਲ ਆ ਵੀ ਕੁਛ ਨਾ ਕੁਛ ਉਹ ਬੀਜੀ ਰੱਖਦੇ ਸੀ ਕਹਿੰਦੇ ਸੀ ਜੇ ਘਰੋਂ ਰੋਟੀ ਨਾ ਵੀ ਆਵੇ ਨਾ ਤੇ ਮਰੱਬੇ ਬੰਦਾ ਭੁੱਖਾ ਨਹੀਂ ਮਰਦਾ ਨਹੀਂ ਮਰਦਾ ਮਾਰਿਆ ਜੇ ਮਾਰ ਕੇ ਉਹਨੂੰ ਅੱਗ ਦੇ ਵਿੱਚ ਸੁੱਟੋ ਭੁੰਨ ਲਓ ਭੰਨ ਕੇ ਉਹ ਆਪਣੇ ਢਿੱਡ ਭਰ ਲਓ ਹਾਂਜੀ, ਜਦ ਨਹੀਂ ਨੂੰ ਰੋਟੀ ਆ ਜਾਂਦੀ ਹੈ ਇਕੱਲੀ ਸ਼ਕਰਗੰਦੀ ਦੀ ਗੱਲ ਨਹੀਂ ਮੈਂ ਕੋਈ ਕਰਦਾ ਹੋਰ ਵੀ ਹੋ ਬੜੀਆਂ ਸਕਦੀ ਚੀਜ਼ਾਂ ਹੈ ਜੀ ਐਸਾ ਬੜੀਆਂ ਨਾ ਕੁਝ ਚੀਜ਼ਾਂ ਨਾ ਨਿਕ ਸੁੱਖ ਨਾ ਲੱਭ ਜਾਂਦਾ ਲੱਭ ਸੀ ਜਾਂਦੀ ਆ ਹਾਂਜੀ। ਹਾਂਜੀ ਹਾਂਜੀ ਹੁਣ ਤੁਸੀਂ ਆ ਦੇਖੋ ਵੀ ਸਾਡੇ ਅਮਰੂਦ ਆ ਨਾ ਜੀ ਹਾਂਜੀ ਆ ਭਰੇ ਖੜੇ ਆ ਬਾਬਾ ਜੀ ਇਹ ਗਰਮੀਆਂ ਦਾ ਫਲ ਰੱਖਣਾ ਹਾਂਜੀ ਰੱਖਣਾ ਗਰਮੀਆਂ ਦਾ ਫਲ ਜੀ ਬਿਹਤਰੀਨ ਅੱਛਾ ਠੀਕ ਬਹੁਤ ਜ਼ਿਆਦਾ ਫਲ ਹੈ ਜੀ ਗਰਮੀਆਂ ਦੇ ਰੱਖਣਾ ਚਾਹੀਦਾ ਠੀਕ ਹੈ ਹਾਂਜੀ ਚਲੋ ਹਾਂਜੀ ਜਿਉਂਦੇ ਵਾਸਤੇ ਰਹੋ ਜੀ ਅਸੀਂ ਟੋਟਾ ਬਣਾ ਲਿਆ ਇਹ ਦੱਸਿਆ ਵੀ ਤੁਹਾਨੂੰ ਲਾਲ ਵੀ ਲੱਭ ਗਈ ਲਾਲ ਵੀ ਲੱਭ ਤੇ ਗਈ। ਅਸੀਂ ਗਾਂ ਆਪ ਵੀ ਲਾਵਾਂਗੇ ਗਾਂ ਹੋਰਾਂ ਨੂੰ ਵੀ ਲਵਾਵਾਂਗੇ ਚਾਚੇ ਬੂਟੇ ਨੂੰ ਵੀ ਲਵਾਵਾਂਗੇ ਹਾਂਜੀ ਹਾਂਜੀ ਇਨਸ਼ਾਅੱਲਾ ਜਿਹੜੇ ਜਿੰਨੂੰ ਵੀ ਲੋੜ ਹੋਈ ਨਾ ਜੀ ਹਾਂਜੀ। ਜਦੋਂ ਬੀ ਬਣ ਜਾਣਾ ਜਿੰਨੂੰ ਲੋੜ ਹੋਈ ਲੈ ਦੇ ਦੇਾਂਗੇ ਐਸਾ ਧਰੋ ਹੋਇਆ ਹਾਂਜੀ ਵੀ ਸਪਰੇਹਾਂ ਨੇ ਤੇ ਸਾਡੀ ਜਿਹੜੀ ਇਹ ਤਰੱਕੀ ਨੇ ਚਿੱਬੜ ਵੀ ਮੁਕਾਤੇ ਚਿਬੜੀ ਵੀ ਮੁਕਾਤੇ ਏਦਾਂ ਹੀ। ਅਸੀਂ ਐਡੇ ਸਿਆਣੇ ਹੋ ਗਏ ਚਿੱਬੜ ਹੀ ਨਹੀਂ ਲੱਭਦਾ ਖਾਣ ਨੂੰ ਹਾਂਜੀ ਮਰੱਬੇ 'ਚ ਨਹੀਂ ਸਪਰੇਆਂ ਨਾ ਜੀ ਹੁਣ ਜਿੰਨੀਆਂ ਫਸਲਾਂ ਬੀਜਦੇ ਆ ਨਾ ਉਹ ਸਪਰੇ ਕਰੀ ਹਰ ਫਸਲ ਨੂੰ ਗੰਦ ਦੀ ਸਪਰੇਅ ਕਰਦੇ ਆ ਹਰ ਫਸਲ ਨੂੰ ਗੰਦ ਦੀ ਉਹ ਬੀ ਮਰ ਗਿਆ ਉਹਨਾਂ ਚੀਜ਼ਾਂ ਦੇ ਹਾਂ ਬੀ ਖਤਮ ਹੋ ਗਿਆ ਹਾਂ 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 ਹਾਂਜੀ ਠੀਕ ਹੈ ਠੀਕ ਲਾ ਦਿਓ ਵੱਧ ਗਈਆਂ ਵੇਲਾਂ ਤੇ ਲਾ ਆਪਾਂ ਦਿਓ ਹੋਰ ਫਸਲ ਇਸ ਪਾਸੇ ਲਾਓ ਜੀ ਬਾਹਰਲੇ ਪਾਸੇ ਆਹੋ ਹਾਂ ਅੰਦਰਲੇ ਪਾਸੇ ਨਾ ਲਾਇਓ ਆਪਾਂ ਹੋਰ ਫਸਲ ਲਾਣੀ ਹੈ ਕੱਲ ਨੂੰ ਹਾਂ ਹਾਂਜੀ, ਇਸ ਤੇ ਆ ਵੱਟ ਲਾ ਦਿਓ ਤੋੜੋ ਤੋੜੀ ਲਓ ਵੇਲੀ ਜੀ, ਪਈ ਆ ਬਾਈ ਸਲੀਮ ਦੇ ਵੀ ਹਾਂਜੀ। ਬਰਕਤਾਂ ਵਾਲੇ ਹੱਥ ਲੱਗ ਗਏ ਹਾਂਜੀ ਹਾਂਜੀ ਤੇ ਹੁਣ ਜਿੱਦਣ ਪੱਟ ਕੇ ਖਾਈ ਨਾ ਇਹ ਸਾਰੇ ਭਰਾ ਅਸੀਂ ਇਕੱਠੇ ਹੋਵਾਂਗੇ ਹਾਂਜੀ ਤੇ ਭੁੰਨ ਕੇ ਭੁੰਨ ਖਾਵਾਂਗੇ ਕੇ ਜੇ ਅੱਲਾ ਇਹਨਾਂ ਦੀ ਵੀ ਜ਼ਿੰਦਗੀ ਕਰੇ ਸਾਡੀ ਵੀ ਕਰੇ ਹਾਂਜੀ। ਅੱਲਾ ਤੁਹਾਡੀ ਵੀ ਜ਼ਿੰਦਗੀ ਕਰੇ ਤੰਦਰੁਸਤੀ ਰੱਖੇ ਹਾਂਜੀ, ਹਾਂਜੀ, ਜਿਉਂਦੇ ਇਨਸ਼ਾਅੱਲਾ। ਵਾਸਤੇ। ਬੜੀ ਮਿਹਰਬਾਨੀ ਅਸਲਾਮ ਵਾਲੇਕਮ ਸਿਆਣੇ ਕਹਿੰਦੇ ਵੀ ਨਾ ਔਖੇ ਚੜੋ ਨਾ ਮਿੰਤਾ ਕਰੋ ਵੀ ਕਿਸੇ ਕਸੂਤੀ ਥਾਂ ਤੇ ਖਲੋ ਕੇ ਫਸ ਕੇ ਮੁੜ ਕੇ ਤਰਲੇ ਕਰਨੇ ਵੀ ਮੈਨੂੰ ਹੇਠਾਂ ਲਾ ਦਿਓ ਇਦਾਂ ਹੀ ਜਦੋਂ ਆਪ ਦੀ ਫਸਲ ਜਾਂ ਆਪ ਦੀ ਫਸਲ ਦਾ ਬੀਜ ਨਹੀਂ ਸੰਭਾਲਣਾ ਫਿਰ ਜਦੋਂ ਉਹਦੀ ਗਾਡੀ ਦਾ ਟਾਈਮ ਆਂਦਾ ਲੋਕ ਤਰਲੇ ਕਰਦੇ ਫਿਰਦੇ ਯਾਰ ਮੈਨੂੰ ਚੰਗਾ ਬੀਜ ਨਹੀਂ ਲੱਭਦਾ ਵੀ ਫਲਾਣੇ ਬੰਦੇ ਕੋਲ ਉਹਦੇ ਤਰਲੇ ਕਰਨੇ ਵੀ ਮੈਨੂੰ ਥੋੜਾ ਜਿਹਾ ਬੀਜ ਦੇ ਦੇ ਜਿਹੜੇ ਬੰਦੇ ਸਿਆਣੇ ਜ਼ਿਮੀਂਦਾਰ ਗਿਣੇ ਜਾਂਦੇ ਜਿਹੜੇ ਬੰਦੇ ਵੇਲਾ ਸੰਭਾਲਦੇ ਜਿਹੜੇ ਚੰਗੀ ਫਸਲ ਦੇ ਬੀਜ ਦੀ ਕਦਰ ਕਰਦੇ ਦੇਸੀ ਦੀ ਕਦਰ ਕਰਦੇ ਉਹ ਤੁਸੀਂ ਇਸ ਟਾਈਮ ਸਾਡੇ ਮਗਰ ਦੇਖ ਸਕਦੇ ਆ
ਵੀ ਸਾਡੇ ਜ਼ਿਮੀਦਾਰ ਭਰਾ ਚਟਾਲੇ ਦਾ ਬੀਜ ਗਾ ਰਹੇ ਆ ਇਸ ਟਾਈਮ। ਚਟਾਲੇ ਦਾ ਪੂਰਾ ਲਓ ਪਕਾ ਕੇ ਫੁੱਲਾਂ ਵਾਲਾ, ਆ ਜਿਹੜਾ ਤੁਸੀਂ ਦੇਖ ਰਹੇ ਆ ਨਾ ਇਸ ਟਾਈਮ ਉੱਤੇ ਫੁੱਲ ਹੈ ਇਹਦੇ, ਇਹ ਫੁੱਲਾਂ ਵਾਲਾ ਬੀਜ ਪਕਾ ਕੇ ਤੇ ਇਸ ਟਾਈਮ ਮਸ਼ੀਨ ਦੇ ਉੱਤੇ ਗਾ ਰਹੇ ਆ। ਤੁਹਾਨੂੰ ਵਿਖਾ ਵੀ ਦੇਣਾ ਲਾਗੇ ਜਾ ਕੇ ਵੀ ਉਹ ਹੇਠਲੇ ਪਾਸੇ ਦਿਖਾਇਓ ਜੀ, ਹੇਠਲੇ ਪਾਸੇ ਚਟਾਲਾ ਸੋਨੇ ਵਰਗਾ ਨਿਕਲ ਰਿਹਾ ਆ ਹੇਠਾਂ। ਆ ਢੇਰੀ ਜਿਹੜੀ ਆ ਲੱਗੀ ਆ ਨਾ, ਇਹ ਸੋਨੇ ਦੀ ਨਹੀਂ ਹੈ, ਇਹ ਚਟਾਲੇ ਦੇ ਬੀਜ ਦੀ ਹੈ। ਉਹ ਜ਼ਿਮੀਦਾਰ ਦਾ ਚਟਾਲਾ ਚੰਗਾ ਸੀ, ਉਹਨੇ ਕਿਹਾ ਵੀ ਮੈਂ ਮੁੜ ਕੇ ਜੋ ਲੋਕਾਂ ਤੋਂ ਮੰਗਣਾ ਵੀ ਆਪਣਾ ਸੰਭਾਲ ਲਵਾਂ, ਆਪਣਾ ਕਾਮਯਾਬ ਕਰ ਲਾਂ। ਤਾਂ ਹੁਣ ਇੰਨਾ ਵੀ ਹੈ, ਚਾਹੇ ਵੇਚ ਵੀ ਲਵੇ ਆਪਣਾ ਵੀ ਕੱਢ ਲੇ, ਇਹ ਨਹੀਂ ਕਰਦਾ। ਅੱਛਾ ਜੀ, ਇੱਕ ਹੋਰ ਗੱਲ ਬੜੀ ਸਵਾਦੀ ਆ ਵੀ ਜਿਹੜੀ ਉਹਨਾਂ ਨੇ ਥ੍ਰੈਸ਼ਰ ਲਾਈ ਹੈ ਟਰਾਲੀ ਦੇ ਵਿੱਚ ਲਾਈ ਹੈ। ਇਹ ਵੀ ਭਾਈ ਨੂੰ ਪੁੱਛਦੇ ਆ ਵੀ ਇਹ ਇਦਾਂ ਕਿਉਂ ਕੀਤਾ। ਆ ਇੱਕ ਮਿੰਟ ਆਇਓ ਇਹਨੂੰ ਹਾਂਜੀ ਉੱਥੇ ਕਿਨੂੰ ਆਵਾਜ਼ ਹੋ ਜੀ, ਇੱਥੇ ਆਵਾਜ਼ ਜ਼ਿਆਦਾ। ਕੀ ਨਾਮ ਹੈ ਜੀ ਤੁਹਾਡਾ? ਸ਼ਹਾਬਦੀਨ। ਸ਼ਹਾਬਦੀਨ। ਹਾਂਜੀ। ਅੱਛਾ, ਇਹ ਤੁਹਾਡਾ ਆਪਣਾ ਵੀ ਘਰ ਦਾ ਇਹ ਚਟਾਲੇ? ਨਹੀਂ ਕਿਸੇ ਦਾ। ਤੁਸੀਂ ਮੁੱਲ ਗਾਹਣ ਵਾਸਤੇ ਆਏ ਆ? ਹਾਂਜੀ। ਅੱਛਾ, ਕੀ ਇਹਦਾ ਤੁਸੀਂ ਰੇਟ ਕੀ ਲੈਂਦੇ ਆ ਗਾਹਣ ਦਾ ਕਿੱਲੇ ਦਾ? ਕਿੱਲੇ ਦੇ ਸਾਡਾ ਹਿੱਸਾ ਹੁੰਦਾ, ਕਿਵੇਂ? ਹਿੱਸਾ ਲੈਂਦੇ ਆ, ਪੰਜਵਾਂ ਹਿੱਸਾ। ਅੱਛਾ, ਪੰਜਵਾਂ ਹਿੱਸਾ ਲੈਂਦੇ ਬੀਜ ਚੋਂ? ਹਾਂਜੀ। ਅੱਛਾ, ਤੁਸੀਂ ਸਾਨੂੰ ਇਹ ਦੱਸੋ ਸ਼ਹਾਬਦੀਨ ਸਾਹਿਬ, ਜਿਹੜਾ ਤੁਸੀਂ ਆ ਟਰਾਲੀ ਦੇ ਵਿੱਚ ਥ੍ਰੈਸ਼ਰ ਲਾਈ ਆ, ਹਾਂਜੀ। ਇਹ ਕਿਉਂ ਲਾਈ ਹੈ ਵਿੱਚ? ਇਹ ਵੀ ਆ ਤੂੜੀ ਇਹਨਾਂ ਨੇ ਐਵੇਂ ਅੱਗ ਲਾ ਦੇਣੀ, ਚਲੋ ਅਸੀਂ ਖਰਚਾ ਖੁਰਚਾ ਬਣਾ ਲਵਾਂਗੇ। ਅੱਛਾ, ਤੂੜੀ ਚਟਾਲੇ ਦੀ ਵਿਕਦੀ ਆ? ਹਾਂ ਵਿਕਦੀ ਇਹ ਹੈ। ਕਿਸ ਕੰਮ ਆਉਂਦੀ ਹੈ? ਇਹ ਮਿੱਲਾਂ 'ਚ ਬੜਦੀ ਹੈ। ਅੱਛਾ ਅੱਛਾ, ਉਹ ਜਿਹੜੀ ਗੱਲ ਤੁਸੀਂ ਰਾਹ 'ਚ ਕਰ ਰਹੇ ਸੀ, ਰਾਣਾ ਸਾਹਿਬ ਅੱਗੇ ਦੱਸ ਰਹੇ ਸੀ ਵੀ ਬਾਲਣ ਹੁਣ ਮਹਿੰਗਾ ਹੋ ਗਿਆ। ਹਾਂ। ਇਹ ਤੂੜੀ ਵੇਚਣੀ ਹੈ ਇਹਨਾਂ ਨੇ। ਇਹ ਅਸਲ 'ਚ ਹੁਣ ਨਾ ਜਿਹੜੀ ਵੀ ਸ਼ੈ ਨੂੰ ਅੱਗ ਲੱਗਦੀ ਆ ਹਾਂਜੀ ਹੈਂ ਉਹ ਵਿਕਦੀ ਆ। ਉਹਨੂੰ ਅੱਗ ਹੀ ਲੱਗ ਜਾਂਦੀ ਹਾਂ, ਉਹਨੂੰ ਅੱਗ ਹੀ ਲੱਗ ਜਾਂਦੀ ਆ ਬਿਲਕੁਲ ਜਿਹੜਾ ਨਾ। ਅੱਛਾ, ਇੱਕ ਹੋਰ ਆਮ ਤੌਰ ਤੇ ਨਾ ਅਸੀਂ ਸੁਣਦੇ ਆ ਅਕਸਰ ਵੀ ਚਟਾਲੇ ਵਾਲੀ ਪੈਲੀ 'ਚ ਨਾ ਫਸਲ ਬੜੀ ਅੱਛੀ ਹੁੰਦੀ ਆ, ਹਾਂ। ਵੀ ਠੰਡੀ ਹੁੰਦੀ ਆ। ਉਹਦੀ ਇੱਕ ਹੋਰ ਵਜ੍ਹਾ ਵੀ ਹੁੰਦੀ ਆ, ਆ ਦਿਖਾਓ ਆ ਗੰਡੋਇਆ ਬਹੁਤ ਜਿਹੜਾ ਨਾ ਚਟਾਲੇ ਵਾਲੀ ਜਗ੍ਹਾ ਤੇ ਗੰਡੋਇਆ ਜੀ, ਇਹ ਹੁੰਦਾ। ਕੁਦਰਤੀ ਜਿਹੜੀ ਹਾਂ। ਖਾਦ ਆ ਨਾ, ਹਾਂ, ਇਹ ਕਿਉਂਕਿ ਜਿਹੜੀ ਚਟਾਲੇ ਦੀ ਪੈਲੀ ਹੋਏਗੀ ਨਾ, ਉੱਥੇ ਗੰਡੋਇਆ ਰੱਜ ਕੇ ਹੋਏਗਾ। ਜਿੱਥੇ ਗੰਡੋਇਆ ਰੱਜ ਕੇ ਹੋਏਗਾ ਨਾ, ਉਹ ਪੈਲੀ ਦਰਖੇਤ ਹੁੰਦੀ ਆ। ਇਹ ਰੱਬ ਦੇ ਮਜ਼ਦੂਰ ਆ ਹਾਂ। ਜਿਹੜੇ ਮਜ਼ਦੂਰੀ ਨਹੀਂ ਲੈਂਦੇ ਤੇ ਛੁੱਟੀ ਵੀ ਨਹੀਂ ਕਰਦੇ ਹੈ। ਛੁੱਟੀ ਵੀ ਨਹੀਂ ਅੱਛਾ, ਇਹ ਚਟਾਲਾ ਤੁਸੀਂ ਜਿਹੜਾ ਗਾਨੇ ਆ, ਇਹ ਕਿੰਨੇ 2 ਕਨਾਲਾਂ ਦਾ ਜਾਂ ਕਿੰਨੇ ਦਾ ਵਾ ਚਟਾਲਾ? ਆ ਜਿਹੜਾ ਵਾ 4 ਕਨਾਲ ਤਕਰੀਬਨ ਬਣ ਜਾਂਦਾ। 4 ਕਨਾਲ। 4 ਕਨਾਲਾਂ ਤੋਂ ਕਿੰਨਾ ਕਿ ਨਿਕਲੇਗਾ ਤੁਹਾਡੇ ਖਿਆਲ 'ਚ? ਆਮ ਰੁਪਏ 2 ਕਮਣ ਨਿਕਲ ਜਾਂਦਾ। 2 ਮਣ, ਯਾਨੀ ਕਿ ਕਿੱਲੇ ਦਾ 4 ਕਮਣ ਨਿਕਲ ਜਾਂਦਾ ਵਾ। ਹਾਂਜੀ ਹਾਂਜੀ। ਤੇ ਚਟਾਲੇ ਦਾ ਜਿਹੜਾ ਇਸ ਸਾਲ ਪਿਛਲੇ 'ਚ ਕੀ ਸੀ ਰੇਟ ਬੀਜ ਦਾ, ਬਿਜਾਈ ਜਿਹੜੇ? ਇਸ ਸਾਲ ਹਾਂ, ਇਸ ਸਾਲ ਤਕਰੀਬਨ ਜਿਹੜਾ ਨਾ ਕਾਲਾ ਬੀਜ ਚਟਾਲੇ ਦਾ ਉਹ ਤਕਰੀਬਨ 1500 ਰੁਪਏ ਵਿਕਦਾ ਰਿਹਾ। ਹਾਂ। ਤੇ ਦੂਸਰਾ ਜਿਹੜਾ ਵਾ ਉਹ ਦੂਸਰਾ 1000 ਇੱਕ 800 1000। ਯਾਨੀ ਕਿ ਇੱਕ 40,000 ਦਾ ਮਣ ਆ ਤੇ ਇੱਕ 60,000 ਦਾ ਮਣ ਆ। ਹਾਂਜੀ। ਤੇ ਅਗਰ ਕੋਈ 4 ਮਣ ਨਿਕਲਦਾ ਵਾ ਤੇ 2-2.5 ਲੱਖ ਦੀ ਫਸਲ ਜਿਹੜੀ ਆ ਨਾ ਬੀਜ ਦੀ ਹੈ। ਹਾਂਜੀ, ਉਹ ਵੀ ਮਿਹਨਤ ਕੀਤੀ ਜਾਵੇਗਾ। ਅੱਛਾ, ਕਾਲੇ ਚਟਾਲੇ ਦਾ ਤੇ ਦੂਸਰੇ ਚਟਾਲੇ ਦਾ ਕਿਸ ਤਰ੍ਹਾਂ? ਆ ਜਿਹੜਾ ਬੀਜ ਆ, ਇੱਕ ਮਿੰਟ, ਇਹ ਤਕਰੀਬਨ 2 ਕਿਲੋ ਜ਼ਿਆਦਾ ਦੇ ਜਾਂਦਾ। ਇਹ ਕਾਲਾ ਵਾ? ਹਾਂਜੀ। ਹੈਂ? ਅੱਛਾ, ਹਾਲੇ ਕਿ ਦੇਖਣ 'ਚ ਤਾਂ ਰੰਗ ਤੇ ਇਹਦਾ ਕਾਲਾ ਕੋਈ ਨਹੀਂ, ਇਹਨੂੰ ਕਾਲਾ ਕਿਉਂ ਕਹਿੰਦੇ ਆ? ਇਹ ਕਿ ਤਕਰੀਬਨ ਦੇ ਨਾ ਅੱਜ ਕੱਲ੍ਹ ਯਾਨੀ ਕਿ ਜਦੋਂ ਕਮਤੀ ਪੱਠਿਆਂ ਦੀ ਹੁੰਦੀ ਨਾ, ਹਾਂ ਇਹ ਯਾਨੀ ਕਿ 2 ਕਿਲੋ ਜ਼ਿਆਦਾ ਦੇ ਜਾਂਦਾ। ਹਾਂ। ਦੂਸਰਾ ਮਾਰਚ ਦੇ ਹਾਂ। ਖਤਮ ਹੋ ਜਾਂਦਾ ਵਾ, ਦੂਸਰਾ ਪਹਿਲੇ ਖਤਮ ਹੋ ਜਾਂਦਾ। ਵਿਸਾਖ ਤੋਂ ਪਹਿਲੇ ਖਤਮ ਹੋ ਜਾਂਦਾ, ਇਹ ਜੇਠ ਤੱਕ ਚੱਲਦਾ ਵਾ। ਹਾਂਜੀ। ਤਕਰੀਬਨ ਇਹ ਮੇਰੇ ਖਿਆਲ ਮੁਤਾਬਕ ਕਾਲਾ ਇਹ ਵੀ ਨਹੀਂ ਹੋਣਾ ਕਿ ਕਾਲੇ ਜੇ ਹਰੇ ਖੜੇ ਨੇ। ਹਾਂ। ਜਾਂ ਮੁੜੇ ਆਪਣਾ ਸੋਕੇ ਦੀ ਵਜ੍ਹਾ ਛੇਤੀ ਪੱਕ ਗਿਆ। ਹਾਂ। ਯਾਨੀ ਕਿ ਨਾ ਪਹਿਲੇ ਰੋਕ ਦਿਓ ਨਾ, ਫਿਰ ਪਾਣੀ ਰੋਕ ਦੇ ਪਹਿਲੇ ਰੋਟੀ ਪੱਕ ਜਾਂਦਾ। ਅੱਛਾ, ਜਿਹੜਾ ਜਿਹਦੇ ਪਾਣੀ ਲੱਗਦੇ ਪੈਣ ਉਹ ਯਾਰ ਹਰੇ ਖੜੇ ਨੇ। ਜਿਹੜਾ ਹਰੇ ਖੜੇ ਨੇ। ਅੱਛਾ, ਜਿਹੜਾ ਚਟਾਲਾ ਪਕਾਉਂਦੇ ਆ, ਹਾਂਜੀ। ਉਹ ਕਿੰਨੀਆਂ ਕਟਾਈਆਂ ਤੋਂ ਬਾਅਦ ਜਿਹੜਾ ਵਾ ਨਾ ਆਮ ਤੌਰ ਤੇ ਬੀਜ ਰੱਖ ਲੈਂਦੇ ਆ? ਲਓ ਤੇ ਦੇ ਜਾਂਦੇ ਨੇ, ਤਕਰੀਬਨ 8-10 ਲਓ ਦੇ ਜਾਂਦੇ ਨੇ। ਹਾਂ। ਤੇ ਜਦੋਂ ਇਹਦੀ ਐਂਡ ਹੁੰਦੀ ਹੈ ਯਾਨੀ ਕਿ ਉਦੋਂ ਯਾਨੀ ਕਿ ਫੱਗਣ ਜੇ ਤੋਂ ਬਾਅਦ ਫਿਰ ਨਹੀਂ ਵੱਢਦੇ? ਨਹੀਂ ਵੱਢਦੇ, ਉਦੋਂ ਫੁੱਲ ਲੈ ਕੇ ਕੱਢਣੇ ਲਾ ਸ਼ੁਰੂ ਹੋ ਜਾਂਦੇ ਨੇ। ਫੁੱਲਾਂ ਵਾਲਾ ਲਹੂ ਆਊਗਾ ਹਾਂ। ਉਹਨਾਂ ਦੇ ਵਿੱਚ ਉਦੋਂ ਜਦੋਂ ਫੁੱਲਾਂ ਚ ਜਿਹਦੇ ਲਾਉ ਹੁੰਦਾ ਨਾ, ਉਦੋਂ ਕਿਤੇ ਉਦੋਂ ਰੋਕ ਲੈਂਦੇ। ਜਿਵੇਂ ਕਿ ਵੀ ਹਾਂ। ਹੁਣ ਦੀ ਮੌਸਮ ਆ ਗਈ, ਹੁਣ ਰੋਕ ਲਈਏ। ਤੇ ਆ ਦੇਖੋ ਨਾ, ਹੁਣ ਇੱਕ ਇਹ ਬੀਜ ਕਿਰਿਆ ਹੋਇਆ ਵਾ, ਪਰਿੰਦੇ ਵੀ ਜਿਹੜਾ ਵਾ ਨਾ, ਇਹ ਬੜੇ ਆਏ ਆ, ਬੜੀ ਖੁਰਾਕ ਆ ਇਹਨਾਂ ਦੀ। ਤੇ ਅੱਛਾ, ਤੁਸੀਂ ਇਹ ਪੰਜਵਾਂ ਹਿੱਸਾ ਜਿਹੜਾ ਵਾ ਨਾ ਇਹ ਲੈਣੇ ਆ, ਇਹ ਮਸ਼ੀਨ ਜਿਹੜੀ ਆ, ਹਾਂਜੀ। ਇਹ 1 ਕਿੱਲੇ ਦਾ ਚਟਾਲਾ ਕਿੰਨੇ ਕੁ ਦੇਰ 'ਚ ਕੱਢਦੀ ਆ?
ਸ਼ਤਾਲਾ ਅਗਰ ਖੁਸ਼ਕ ਹੋਵੇ ਦੇਰ ਥੋੜੀ ਲੱਗਦੀ ਹੈ ਤੇ ਅਗਰ ਨਮੀ ਹੋਵੇ ਤੇ ਜ਼ਿਆਦਾ ਲੱਗ ਜਾਂਦਾ। ਹੁਣ ਇਸ ਟਾਈਮ ਨਮੀ ਹੈ, ਹਾਂ ਜੇ ਨਮੀ ਦੇ ਵਿੱਚ ਟਾਈਮ ਜ਼ਿਆਦਾ ਲੱਗ ਜਾਂਦਾ, ਜੇ ਪੂਰਾ ਸੁੱਕਿਆ ਹੋਵੇ ਲੱਗ ਜਾਂਦਾ ਤਕਰੀਬਨ 2 ਘੰਟੇ ਲੱਗ ਜਾਂਦੇ। ਅੱਛਾ, ਇਸ ਇਲਾਕੇ 'ਚ ਕਿੰਨੇ ਕੁ ਲੋਕ ਆ ਜਿਹੜੇ ਬੀਜ ਪਕਾਉਂਦੇ ਆ? ਇੱਥੇ ਆਪਣਾ ਕਾਫੀ ਸਾਰੇ ਲੋਕ ਨੇ ਆਪਣਾ ਹੀ ਬੀਜ ਜਿਹੜੇ ਖੁਦ ਪਕਾਉਂਦੇ ਨੇ। ਆਪਣੇ ਬੀਜ ਤੇ ਇਹ ਬੀਜ ਇਸੇ ਏਰੀਏ 'ਚ ਵਿਕਦਾ ਵਾ ਜਾਂ ਬਾਹਰ ਵੀ ਭੇਜਦੇ ਆ? ਦੂਸਰੇ ਇੱਥੇ ਜ਼ਿਲ੍ਹੇ? ਪਿੰਡਾਂ ਥਾਵਾਂ ਵਾਲੇ ਲੈ ਲੈਂਦੇ ਨੇ। ਪਿੰਡਾਂ ਥਾਵਾਂ ਵਾਲੇ ਲੈ ਲੈਂਦੇ। ਇਹ ਆਪਣੇ ਜਿਹੜੇ ਲੋਕ ਇੱਥੋਂ ਦੇ ਨੇ ਉਹ ਸ਼ਹਿਰ ਵਾਲਾ ਬੀਜ ਘੱਟ ਇਸਤੇਮਾਲ ਕਰਦੇ ਨੇ। ਤੇ ਆ ਜਿਹੜੇ ਮਜ਼ਦੂਰ ਤੁਹਾਡੇ ਆਪਣੇ ਆ ਹਾਂਜੀ, ਤੇ ਇਹ ਯਾਨੀ ਕਿ ਤੁਸੀਂ ਪੰਜਵਾਂ ਹਿੱਸਾ ਲੈਣਾ ਵਾ ਮਸ਼ੀਨ? ਨਹੀਂ ਮਜ਼ਦੂਰ ਮਜ਼ਦੂਰ ਤੇ ਸਾਡੇ ਵੈਸੇ ਨਾ ਮੱਕੇ ਦੇ ਤੁੱਕੇ ਲੱਦਣ ਵਾਸਤੇ ਅੱਛਾ ਅੱਛਾ। ਤੇ ਉਹ ਅਸੀਂ ਅੱਜ ਛੁੱਟੀ ਕੱਟ ਲਈ ਜੁਮਾ ਵੀ ਸੀ ਨਾਲੇ ਮੈਂ ਕਿਹਾ ਚਲੋ ਅੱਜ ਸ਼ਤਾਲਾ ਅੱਜ ਇਹ ਕੱਢ ਰਹੀ ਹੈ। ਅੱਛਾ ਅੱਛਾ, ਯਾਨੀ ਕਿ ਤੁਸੀਂ ਛੁੱਟੀ 'ਚ ਟਾਲੇ ਤੇ ਲਾ ਰਹੇ ਆ? ਹਾਂ, ਅੱਗੇ ਤੁੱਕਿਆਂ ਦਾ ਫੇਰਾ ਲਾਇਆ, ਇਹ ਨਾਲ ਹੀ ਮਜ਼ਦੂਰੀ ਸੀ। ਤੁੱਕੇ ਕਿੱਥੇ ਵੇਚਦੇ ਆ? ਅੱਜ ਤੇ ਨਾਲ ਹੀ ਸਟਾਕ ਹੈ ਆਪਣਾ। ਅੱਛਾ, ਉਹ ਵੀ ਮਿੱਲਾਂ ਵਾਲੇ ਹੀ ਲਿਜਾਂਦੇ ਆ ਬਾਲਣ ਵਾਲੇ? ਹਾਂਜੀ, ਚਲੋ ਤੁਸੀਂ ਕਰ ਲਓ ਜੀ ਕੰਮ। ਹਾਂ ਚਲੋ ਕਰੋ। ਕਰੋ ਜੀ, ਅਸੀਂ ਦਿਖਾ ਲਈ। ਬਾਈ ਦੇ ਕੰਮ ਦਾ ਟਾਈਮ ਸੀ, ਮੈਂ ਤਾਂ ਉਹਨੂੰ ਕਿਹਾ ਵੀ ਉਹ ਪਿੱਛੇ ਮੁੱਠੀ ਮੁੱਕੀ ਹੋਈ ਆ ਵੀ ਮੁੱਠੀ ਦੇ ਦੇਵੇ। ਅੱਛਾ, ਆ ਜਾਓ। ਹਾਂ ਚਾਚਾ ਬੂਟਾ। ਹਾਂਜੀ ਇਹਨਾਂ ਜੀ ਆਹ ਦੇਖੋ ਜੀ, ਹੁਣ ਉਧਰ ਜਾ ਰਹੀ ਆ ਜਿਹੜੀ ਬਰੀਕ ਤੂੜੀ ਆ, ਬਰੀਕ ਤੂੜੀ ਜਿਹੜੀ ਹੈ ਨਾ ਜੀ ਉਹ ਜਾ ਰਹੀ ਆ ਉਧਰ। ਹਾਂਜੀ, ਤੇ ਇਹ ਜਿਹੜੀ ਆ ਇਹ ਕੱਢ ਰਹੀ ਆ ਘੁੰਡੀ, ਜਿੱਦਾਂ ਕਣਕ ਦੀ ਘੁੰਡੀ ਨਹੀਂ ਹੁੰਦੀ, ਇਹ ਘੁੰਡੀ ਕੱਢ ਰਹੀ ਆ। ਘੁੰਡੀ ਦੇ ਵਿੱਚ ਦਾਣਾ ਨਹੀਂ, ਇਹ ਮੋਟਾ ਹੈ, ਇਹਨੇ ਥੱਲੇ ਆ ਜਾਣਾ। ਇਹ ਬੀ ਇੱਧਰ ਕੱਢ ਰਹੀ ਆ ਥੱਲਿਓਂ ਦੀ, ਇਹ ਦੇਖੋ ਉਹ ਬੀ ਕੱਢ ਰਹੀ ਹੈ, ਇਹ ਬੀ ਆ। ਬੀ ਤਾਂ ਚੱਕ ਚਾਚਾ ਇੰਨਾ ਦਹੀਂ ਮੈਨੂੰ ਇੰਨਾ ਬਹੁਤ ਸੋਹਣਾ ਵੀ ਹੈ ਜੀ। ਹੈਂ? ਬਹੁਤ ਸੋਹਣਾ ਬੀ ਹੈ ਜੀ, ਬਰੀਕ। ਤੇ ਨਹੀਂ ਕੁਝ ਨਹੀਂ ਜਾਂਦਾ, ਉਹ ਸਾਫਾ ਜਾਂਦਾ ਹੀ ਨਹੀਂ ਉਧਰ ਮੇਰਾ। ਤੇ ਇਹ ਦੇਸੀ ਸ਼ਤਾਲਾ ਹੈ ਜੀ, ਇਹ ਪਿਓਰ ਕਾਲਾ ਨਹੀਂ ਹੈ। ਪਿਓਰ ਕਾਲਾ ਜਿਹੜਾ ਜਿਨ੍ਹਾਂ ਨੂੰ ਪਾਣੀ ਲੱਗ ਰਿਹਾ ਉਹ ਹਜੇ ਵੀ ਹਰੇ ਆ ਸ਼ਤਾਲੇ, ਉਹ ਅਗਲੇ ਮਹੀਨੇ 'ਚ ਬੀ ਬਣਨੇ ਆ। ਹਾਂ, ਇਹ ਆ ਦੇਸੀ ਬੀ। ਹਾਂਜੀ, ਇਹ ਦੇਸੀ ਬੀ ਆ। ਜਿਹੜੇ ਮਿਸ਼ਰੀ ਸੀ ਨਾ ਜੀ ਉਹ ਬੜੀ ਦੇਰ ਦੇ ਖਤਮ ਹੋ ਗਿਆ, ਵਿਸਾਖ ਤੋਂ ਪਹਿਲੇ ਖਤਮ ਹੋ ਜਾਂਦੇ ਨੇ। ਜਿਹੜਾ ਦੇਸੀ ਆ ਉਹ ਜੇਠ ਤੱਕ ਜਾਂਦਾ, ਜਿਹੜਾ ਅਸਲ ਕਾਲਾ ਉਹ ਹਾੜ ਤੱਕ ਜਾਂਦਾ। ਇਹ ਤਿੰਨ ਆ, ਯਾਨੀ ਕਿ ਹਾਂਜੀ, ਮਿਸਰੀ, ਦੇਸੀ ਤੇ ਕਾਲਾ। ਕਾਲਾ ਜੀ, ਤਿੰਨ ਵੀ ਹੈ ਜੀ। ਗੁਜਰਾਂਵਾਲੇ ਵਾਲੀ ਸਾਈਡ ਤੇ ਕਾਲਾ ਚਟਾਲੇ ਦਾ ਨਹੀਂ ਬੀਜ ਜੀ, ਉਧਰ ਦੇਸੀ ਚੱਲਦਾ, ਕਾਲਾ ਨਹੀਂ ਗੁਜਰਾਂਵਾਲੇ ਵਾਲੇ ਬੀਜ ਦੇ ਜੀ। ਅੱਛਾ। ਹਾਂਜੀ, ਕਾਲਾ ਜਿਹੜਾ ਆ ਰਾਵੀ ਦੇ ਨਾਲ ਹੀ ਚੱਲਦਾ ਜੀ। ਚਲੋ ਜੀ, ਬੜੀ ਮਿਹਰਬਾਨੀ। ਅਸੀਂ ਤੁਰੇ ਜਾਂਦੇ ਸੀ, ਅਸੀਂ ਕਿਹਾ ਚਲੋ ਤੁਹਾਨੂੰ ਚੇਤੇ ਕਰਾ ਦਈਏ ਵੀ ਜਿਨ੍ਹਾਂ ਭਰਾਵਾਂ ਦੇ ਹਜੇ ਚਟਾਲੇ ਖਲੋਤੇ ਆ ਉਹ ਆਪ ਦਾ ਇੱਕ ਲੌ ਪਕਾਣ, ਆਪਣੇ ਘਰ ਦਾ ਬੀਜ ਬਣਾਉਣ, ਆਪ ਦੀ ਮਰਜ਼ੀ ਦਾ ਬੀਜਣ। ਮੁੜ ਕੇ ਕਹਿੰਦੇ ਸਾਡੇ ਨਾਲ ਧੋਖਾ ਹੋ ਗਿਆ, ਫਰਾਡ ਹੋ ਗਿਆ। ਧੋਖਾ ਫਰਾਡ ਹੋਣਾ ਹੀ ਆ ਵੀ ਇੰਨੀ ਕੁ ਖੇਚਲ ਅਸੀਂ ਕਰਦੇ ਨਹੀਂ ਵੀ ਆਪ ਦਾ ਬੀਜ ਪਕਾ ਲਈਏ। ਮੁੜ ਕੇ ਮੁੱਲ ਲੈਣਾ, ਫਿਰ ਧੋਖਾ ਫਰਾਡ ਖਬਰੇ ਕੋਈ ਕਿੱਥੋਂ ਚੱਕ ਕੇ ਦੇ ਦਿੰਦਾ, ਕੋਈ ਕਿੱਥੋਂ। ਇਹਦੇ 'ਚ ਨੁਕਸਾਨ ਨਹੀਂ ਹੈ, ਆਖਰੀ ਲੌ ਖੜਾ ਕਰਨਾ ਹੈ। ਹਾਂ, ਪੂਰੇ ਲੌ ਚਰਾਣੇ ਆ, ਪੂਰਾ ਤੁਸੀਂ ਇਹਦੇ ਤੇ ਸ਼ਤਾਲੇ ਆਪਣੇ ਚਰਾ ਕੇ ਮੁਕੰਮਲ ਜਦੋਂ ਆਖਰੀ ਇੱਕ ਲੌ ਆ ਨਾ ਜੀ ਹਾਂਜੀ। ਉਹ ਛੱਡ ਦੇਣਾ। ਤੇ ਹੁਣ ਇਸ ਹਿਸਾਬ ਨਾਲ 80,000 ਰੁਪਏ ਦਾ ਆਖਰੀ ਲੌ ਆ। ਹਾਂਜੀ, ਸ਼ਤਾਲੇ ਦਾ ਬੀ ਵੀ ਤੁਸੀਂ ਆਪਣੀ ਮਰਜ਼ੀ ਨਾਲ ਪਕਾਣਾ, ਆਪਣੀ ਮਰਜ਼ੀ ਨਾਲ ਪਾ ਲੈਣਾ ਜਿੰਨਾ ਮਰਜ਼ੀ, ਤੇ ਫਿਰ ਵੀ ਵੇਚ ਵੀ ਲੈਣਾ। ਤੇ 80,000 'ਚ ਪੈਂਦਾ ਜੀ ਇਹ ਆਖਰੀ ਲੌ। ਹਾਂਜੀ, ਆਖਰੀ ਲੌ ਜਿਹੜਾ ਜੀ। ਤੇ ਪਕਾਣਾ ਚਾਹੀਦਾ, ਮਿਹਨਤ ਕਰ ਲੈਣੀ ਚਾਹੀਦੀ ਥੋੜੀ ਜੀ, ਤੇ ਇਹਦੇ 'ਚ ਫਾਇਦਾ ਜੀ। ਨਹੀਂ ਜਿਹੜੀ ਹੁਣ ਤੂੜੀ ਵੀ ਵਿਕ ਰਹੀ ਹੈ ਚਾਚਾ ਹਾਂਜੀ, ਹਾਂਜੀ। ਤੂੜੀ ਮੁੱਲ ਵਿਕ ਰਹੀ ਹੈ, ਅਗਲੇ ਟਰਾਲੀ ਲਾ ਕੇ ਖੜੇ ਆ ਪਹਿਲਾਂ ਹਾਂਜੀ, ਤੇ ਉਹ ਇਹ ਗੱਲ ਆ ਵੀ ਥੋੜੀ ਜਿਹੀ ਖੇਚਲ ਸਾਨੂੰ ਕਰਨੀ ਪੈਣੀ ਆ। ਕਰਨੀ ਪੈਣੀ। ਹਾਂ, ਮੁੜ ਕੇ ਕਹਿੰਦੇ ਆ ਜੀ ਨੀਲਾ ਦੱਸਿਆ ਸੀ ਸਾਨੂੰ, ਕਾਲਾ ਦੱਸਿਆ ਸੀ ਸਾਨੂੰ, ਪੀਲਾ ਦੱਸਿਆ ਸੀ। ਹਾਂਜੀ, ਹਾਂਜੀ। ਆਪ ਦਾ ਇੱਕ ਵਾਰੀ ਚੰਗੀ ਸ਼ੈ ਲੱਭ ਜੇ, ਮੁੜ ਕੇ ਉਹਦਾ ਬੀ ਨਾ ਗਵਾਓ, ਬੀ ਨਾ ਗਵਾਓ, ਬੀ ਕਾਬੂ ਕਰ ਜੋ। ਇੱਦੀ ਜਿਉਂਦੇ ਵਾਸਤੇ ਰਹੋ ਜੀ। ਬੜੀ ਮਿਹਰਬਾਨੀ ਜੀ। ਦਬ ਲਓ ਬਟਨ, ਫਿਰ ਹੋਰ ਕੋਈ ਅੱਲਾ ਤੁਹਾਨੂੰ ਹਾਫਿਜ਼। ਦਿਖਾਉਂਦੇ ਆ, ਫਿਰ ਤੁਹਾਡੇ ਤੱਕ ਪਹੁੰਚਾ ਲਿਆਓ ਜੀ, ਦਾਂਗੇ। ਉੱਥੇ ਦਬ ਲਓ ਜੀ ਸਿੱਟ ਬਟਨ, ਇਹ ਉੱਥੇ ਰੱਖ ਲਿਓ, ਵੇਖੋ ਤਾਂ ਹੈ ਹੀ ਨਹੀਂ। अस्सलाम वालेकुम जी। ਵਾਲੇਕੁਮ ਸਿਆਣੇ ਕਹਿੰਦੇ ਵੀ ਕੰਧ ਨੂੰ ਗਾਰਾ ਤੇ ਬੁੱਢੇ ਨੂੰ ਸਹਾਰਾ। ਵੀ ਕੱਚੀ ਕੰਧ ਹੋਵੇ ਨਾ, ਉਹਨੂੰ ਲਿਪਦੇ ਰਹੋ ਤੇ ਉਹਦੀ ਉਮਰ ਵੱਧ ਜਾਂਦੀ ਹੈ। ਤੇ ਬੁੱਢਾ ਬੰਦਾ ਫਿਰ ਸਹਾਰੇ ਲੱਭਦਾ ਫਿਰਦਾ, ਤੇ ਜਦੋਂ ਹੋਵੇ ਤਾ ਲੱਗਿਆ ਉਦੋਂ ਬੰਦਾ ਠੰਡੀ ਸ਼ੈ ਦਾ ਸਹਾਰਾ ਲੱਭਦਾ ਵੀ ਕੋਈ ਸ਼ੈ ਮੂੰਹ ਨੂੰ ਲੱਗ ਜਵੇ, ਬੰਦਾ ਠਰ ਜਵੇ।
ਉਂਝ ਤਾਂ ਅੱਜ ਖੈਰ ਤਾਪ ਪੂਰਾ ਜਿਹਾ ਲੱਗਿਆ, ਅੱਜ ਹਵਾ ਚੱਲ ਰਹੀ ਆ ਤੇ ਆ ਤੁਸੀਂ ਦੇਖ ਰਹੇ ਆ ਕਿਵੇਂ ਲਪਟ ਆ ਰਹੀਆਂ ਹਵਾ ਦਾ। ਤੇ ਬੈਠੇ ਵੀ ਦਰਿਆ ਰਾਵੀ ਦੇ ਉੱਤੇ ਆ ਤੇ ਅਸੀਂ ਲੰਘੇ ਜਾ ਰਹੇ ਤੇ ਰਾਹ ਦੇ ਵਿੱਚ ਦੇਖਿਆ ਰੇੜੀ ਲੱਗੀ ਆ, ਮੁੰਡਾ ਫਲੂਦਾ ਬਣਾ ਰਿਹਾ। ਉਹ ਫਿਰ ਜਿਹੜੇ ਹੁੰਦੇ ਨਾ ਸਿਆਣੇ ਬੰਦੇ, ਉਹਨਾਂ ਦੀ ਜ਼ਿੱਦ ਵੀ ਨਿਆਣੇ ਵਾਲੇ ਹੁੰਦੀ ਹੈ। ਇਹ ਰਾਣਾ ਸਾਹਿਬ ਚਾਚਾ ਬੂਟਾ ਕਹਿੰਦੇ ਵੀ ਸਾਨੂੰ ਵਾਸਤੇ ਠਾਰ ਕੇ ਨਾ ਲੈ ਗਏ, ਤਾਂ ਅਸੀਂ ਫਿਰ ਸਾਨੂੰ ਗੱਡੀ 'ਚੋਂ ਲੱਥ ਜਾਣਾ ਹੇਠਾਂ। ਮੈਂ ਕਿਹਾ ਚਲੋ ਠੀਕ ਆ, ਤੁਹਾਨੂੰ ਇੱਥੇ ਫਲੂਦਾ ਖਵਾਉਂਦੇ ਆ। ਤੇ ਆ ਮੁੰਡਾ ਬੈਠਾ, ਇਹਨੂੰ ਮੂੰਹ ਕਰੀ। ਕੀ ਨਾਮ ਆ ਬਾਈ ਤੇਰਾ? ਸਾਵਲ ਸਾਵਲ। ਸਾਵਲ ਸਾਹਿਬ ਬਣਾਓ ਤਾਂ ਫਲੂਦਾ ਭਲਾ ਕੀ ਪਾ ਰਹੇ ਆ। ਆਜੋ ਰਾਣਾ ਸਾਹਿਬ। ਇਹ ਕੀ ਪਾ ਰਹੇ ਆ ਜੀ? ਇਹ ਜੀ ਸੇਵੀਆਂ ਜੀ। ਸੇਵੀਆਂ ਪੈ ਰਹੀਆਂ ਕੌਲੀਆਂ ਦੇ ਵਿੱਚ, 4 ਕੌਲੀਆਂ ਲਾ ਦੀ। ਅੱਛਾ ਵਾਹ ਬਈ ਵਾਹ। ਤਾਂ ਚਾਚਾ ਬੂਟਾ ਕੇ ਸਾਨੂੰ ਬਣਾ ਕੇ ਸ਼ਾਵਾਂ ਖਵਾਉਂਦਾ ਤੇ ਅੱਜ ਬਣੀ ਬਣਾਈ ਤੁਹਾਨੂੰ ਖਵਾ ਦਿੰਦੇ ਆ। ਇਸ ਟਾਈਮ ਜੀ ਕੌਲੀਆਂ ਦੇ ਵਿੱਚ ਸੇਵੀਆਂ ਪੈ ਗਈਆਂ। ਸੇਵੀਆਂ ਵੀ ਬੜੀਆਂ ਮੋਟੀਆਂ, ਜੈਂਟਲੀ ਦੀਆਂ ਸੇਵੀਆਂ। ਅੱਛਾ ਜੀ, ਸੇਵੀਆਂ ਤੋਂ ਬਾਅਦ ਕੀ ਪਾਣਾ? ਇਹਦੇ ਕੁਲਫਾ ਪਾਵਾਂਗੇ। ਅੱਛਾ, ਤੇਰਾ ਨਾਮ ਕੀ? ਸਾਵਲ। ਸਾਵਲ। ਨਾਮ ਬੜਾ ਸੋਹਣਾ ਮੁੰਡੇ ਦਾ, ਨਾਮ ਬਹੁਤ ਸੋਹਣਾ ਸਾਵਲ। ਸਾਵਲ ਕਿੰਨੀ ਕੁ ਦਿਹਾੜੀ ਪੈ ਜਾਂਦੀ ਇੱਥੇ? ਸਾਜੀ ਤੁਹਾਨੂੰ ਪਤਾ ਹੈ ਕਿ ਰੋਡ ਤੇ ਜਿਹੜਾ ਗਾਹਕ ਲੱਭੀ ਪੱਪੀ ਨਾ ਆ ਜਾਵੇ ਸਾਜੀ ਹੈ 4-5 ਹਜ਼ਾਰ ਰੁਪਏ ਹੋ ਜਾਂਦੀ। 4-5 ਹਜ਼ਾਰ ਰੁਪਈਆ ਉਹ ਬਚ ਜਾਂਦੇ ਆ ਜਾਂ ਉਹ ਖਰਚੇ? ਖਰਚੇ ਵਿੱਚ ਬਚਾ ਕੇ ਫਿਰ 3000 ਰੁਪਏ ਬਚਦੇ। ਅੱਛਾ, 3000 ਬਚ ਜਾਂਦਾ। ਚਲੋ ਸ਼ੁਕਰ ਆ, ਰੋਜ਼ੀ ਰੋਟੀ ਚੱਲ ਰਹੀ ਹੈ। ਇਹਦੇ 'ਚ ਕੀ ਕੂਲਰ 'ਚ? ਇਹ ਕੁਲਫਾ ਫਲੂਟ ਹੈ। ਆ ਦਿਖਾਓ ਜੀ, ਇੱਧਰ ਆ ਕੇ ਆ ਦਿਖਾਓ ਜੀ। ਆ ਗਿਆ ਕੁਲਫਾ, ਇੱਥੇ ਆ ਗਿਆ। ਅੱਛਾ ਲੈ ਡੱਬੀ ਯਾਰ। ਆ ਤਾਂ ਬਈ ਕੰਮ ਜੋ ਹੈ। ਤੇ ਕੰਮ ਹੀ ਸਟੈਂਡਰਡ ਦਾ ਕੰਮ ਆ ਨਾ। ਲੈ ਆ ਦੇਖੋ ਜੀ ਵਿੱਚ। ਨਹੀਂ ਜੀ, ਆਹ ਦਿਖਾਓ ਜੀ, ਤੁਸੀਂ ਵਿੱਚੋਂ ਕੱਢ ਦੇ। ਅੱਛਾ ਚਲੋ ਆ ਦਿਖਾ ਦਈਏ ਫਿਰ। ਆਹ ਕੰਮ ਫਿਰ ਦਿਖਾਉਂਦੇ ਜੀ, ਆਹ ਲਓ ਜੀ, ਇਹ ਡੱਬੀਆਂ ਪਲਾਸਟਿਕ ਦੀਆਂ ਦੇ ਵਿੱਚ ਕੁਲਫਾ ਪਾ। ਇਹ ਕੁਲਫਾ ਸਾਦਾ ਖੋਏ ਨੂੰ। ਹਾਂਜੀ ਲਓ ਜੀ, ਲਓ ਜੀ, ਇਹ ਤਾਂ ਲਾਹੌਰ ਬਣਾਤਾ ਮੁੰਡੇ ਨੇ ਬਈ ਇੱਥੇ ਹੀ। ਲੈ ਬਈ। ਇਹ ਘਰੇ ਬਣਾਣਾ ਹਰ ਸ਼ੈ? ਨਹੀਂ ਇਹ ਬਣੇ ਬਣਾਏ ਦੇ ਨੇ। ਇਹ ਬਣੀ ਬਣਾਈ ਕਿੱਥੋਂ ਲੱਭਦੀ ਹੈ? ਸਹੀ ਬਾਤ ਵਿੱਚ ਆਈ ਵਾਹ। ਆਉਣ ਨੂੰ ਮੂੰਹ ਕਰਕੇ ਕੱਢਣਾ ਇਹਦਾ ਡੱਬੀ ਦਾ। ਆ ਰਿਹਾ। ਤੁਸੀਂ ਇੱਧਰ ਆ ਜਾਓ ਜੀ। ਕੀ ਆਸ ਪਾਸੇ ਆ ਕੇ ਦਿਖਾਓ। ਇਹ ਸੇਵੀਆਂ ਵੀ ਬੜੀਆਂ ਬਣਾਈਆਂ ਨੇ ਅੰਦਰ। ਨਹੀਂ ਸੇਵੀਆਂ ਖੁਦ ਬਣਾ। ਸੇਵੀਆਂ ਆ ਬਣਾਉਂਦਾ। ਅੱਛਾ, ਸੇਵੀਆਂ ਆ ਬਣਾਉਂਦਾ ਵਾ ਤੇ ਆ ਖੋਇਆ ਜਿਹੜਾ ਵਾ, ਕੁਲਫਾ ਜਿਹੜਾ ਵਾ, ਇਹ ਬਣਿਆ ਬਣਾਇਆ। ਅੱਛਾ, ਅੱਜ ਨਾ ਅੰਜਮ ਨੇ ਜਿਹੜੀ ਗੱਲ ਕੀਤੀ ਆ, ਇਹ ਸਾਨੂੰ ਬਈ ਇਹਨੇ ਨਾ ਇੱਕ 5ਵੀਂ ਹੱਟ ਕਰ ਦਿੱਤੀ। ਆਮ ਤੌਰ ਤੇ ਸੁਣਿਆ ਤੇ ਸੀ 4 ਹੱਟ ਮਸ਼ਹੂਰ ਆ ਹਾਂਜੀ। ਵੀ ਤਰਿਆ ਹੱਟ ਔਰਤ ਦੀ ਹੱਟ, ਬਾਲ ਹੱਟ ਨਿਆਣੇ ਦੀ ਹੱਟ, ਸ਼ਾਹ ਹੱਟ ਬਾਦਸ਼ਾਹ ਦੀ ਹੱਟ, ਜਿੱਦ ਯਾਨੀ ਕਿ ਤੇ ਇੱਕ ਫਕੀਰ ਦੀ। ਤੇ ਇਹ ਕਹਿੰਦਾ ਵੀ ਸਿਆਣੇ ਬੰਦਿਆਂ ਦੀ ਹੱਟ, ਯਾਨੀ ਕਿ 5ਵੀਂ, ਯਾਨੀ ਕਿ ਇਹ ਅੰਜਮ ਹੱਟ ਜਿਹੜੀ ਆ ਨਾ, ਇਹ 5ਵੀਂ ਹੱਟ ਹੁੰਦੀ। ਵਾਹ ਵਾਹ ਜੀ ਵਾਹ, ਤੁਹਾਨੂੰ ਲੱਗਾ। ਲੰਗਾ ਪੈ ਰਿਹਾ। ਵਾਹ ਵਾਹ ਵਾਹ। ਪਹਿਲਾਂ ਸੇਵੀਆਂ ਪਾਈਆਂ, ਹਾਂਜੀ। ਫਿਰ ਉਹ ਡੱਬੀਆਂ ਚੋਂ ਖੋਇਆ ਕੱਢ ਕੇ ਪਾਇਆ ਤੇ ਉੱਤੇ ਹੁਣ ਤੁੱਕ ਮਲੰਗਾ ਪਾਇਆ। ਹੁਣ ਉੱਤੇ ਖਬਰੇ ਇਹਦਾ ਬਰੂਦ ਹੀ ਬਣਾਤਾ ਬਾਬਾ ਜੀ ਨੇ। ਤੇ ਹੁਣ ਸ਼ਰਬਤ ਲੱਗਾ ਜੀ ਪਾਣ। ਵਾਹ ਬਈ ਇਹ ਜਿਹੜੀ ਸਟਰੀਟ ਫੂਡ ਹੁੰਦੀ ਹੈ ਨਾ, ਹਾਂ। ਇਹਦਾ ਟੇਸਟ ਤੋਂ ਇਲਾਵਾ ਇੱਕ ਆਪਣਾ ਬਹਿਣੇ ਦਾ, ਖਾਣ ਦਾ, ਇੱਕ ਜਗ੍ਹਾ ਦਾ ਨਾ, ਉਹ ਬੜਾ ਇੱਕ ਅਲੱਗ ਮਜ਼ਾ ਹੁੰਦਾ ਵਾ। ਇਸ ਤਰ੍ਹਾਂ ਹੁਣ ਤੁਸੀਂ ਦੇਖੋ ਦਰਿਆ ਦੇ ਕੰਢੇ ਹੈ ਤੇ ਗਰਮੀਆਂ ਦਾ ਮੌਸਮ ਤੇ ਤੁਸੀਂ ਫਲੂਦਾ ਖਾ ਰਹੇ ਆ ਤੇ ਹਵਾ ਵੀ ਚੱਲ ਰਹੀ ਹੈ। ਚੱਲ। ਤੇ ਇਹਦਾ ਇੱਕ ਬੜੇ ਸਾਲਾਂ ਤੱਕ ਤੁਹਾਨੂੰ ਯਾਦ ਰਹੇਗਾ ਵੀ ਅਸੀਂ ਉੱਥੇ ਰਾਵੀ ਦੇ ਕੰਢੇ ਨਾ ਫਲੂਦਾ ਖਾਇਆ ਸੀ। ਇਹ ਕਿੰਨੇ ਦਾ ਇੱਕ ਪਿਆਲਾ ਭਾਈ? 150 ਹੈ 150 150 ਦਾ। ਵਾਹ ਜੀ ਵਾਹ। ਤੇ ਮੇਰਾ ਖਿਆਲ ਹੈ ਕਿ ਹੁਣ ਕੁਲਫੇ ਨੂੰ ਸ਼ੁਰੂ ਕੀਤਾ ਜਾਏ। ਹਾਂਜੀ। ਲਾਓ ਜੀ ਇੱਧਰ। ਹਾਂ ਅੱਛਾ ਆ ਜਾਓ ਜੀ, ਮੱਝਾਂ ਪਿਆ। ਸਾਵਲ ਕਿੰਨਾ ਕੁ ਟਾਈਮ ਹੋ ਗਿਆ ਤੈਨੂੰ ਇਹ ਕੰਮ ਕਰਦੇ? 4-5 ਸਾਲ। ਅੱਛਾ ਇੱਥੇ ਆ ਜਾ ਮੇਰੇ ਕੋਲ ਹੁਣ। ਹਾਂਜੀ, ਕਿੱਦਾਂ ਦਾ ਰਾਣਾ ਸਾਹਿਬ? ਕਿੰਨਾ ਕੁ ਟਾਈਮ ਹੋ ਗਿਆ ਤੈਨੂੰ ਇਹ? ਇਹ ਸਾਜ 4-5 ਸਾਲ ਹੋ ਗਏ ਤਕਰੀਬਨ। ਅੱਛਾ, ਇੱਥੇ ਲਾਗੇ ਹੀ ਪਿੰਡ ਆ ਤੇਰਾ? ਹਾਂਜੀ ਸਾਜੀ ਤੇ ਨਾਲ ਪਹਿਲੇ ਆ ਰਹੀ ਹੈ। ਅੱਛਾ, ਇਹ ਨਿੱਕੀ ਉਮਰ ਦੇ ਵਿੱਚ ਤੂੰ ਐਡੀ ਡਿਊਟੀ ਦੇ ਰਿਹਾ ਵੀ ਕਿੰਨੇ ਵਜੇ ਆਣਾ, ਕਿੰਨੇ ਵਜੇ ਜਾਣਾ? ਇਹ ਤਕਰੀਬਨ 7-8 ਵਜੇ ਠੀਕ ਹੈ ਲਾਗ। 7-8 ਵਜੇ ਆਣਾ ਤੇ ਜਾਣਾ ਕਿੰਨੇ ਵਜੇ? ਤਕਰੀਬਨ 6 ਵਜੇ ਚਲੇ ਜਾਂਦੇ 7 ਵਜੇ। 6-7 ਵਜੇ ਜਾਣਾ। ਤੇ ਇੰਨੀ ਸਖਤ ਡਿਊਟੀ ਦੇ ਰਿਹਾ ਤੇ ਮਗਰ ਖਾਣ ਵਾਲਾ ਕੌਣ ਕੌਣ? ਤੇਰਾ ਵਿਆਹ ਹੋਇਆ? ਵਿਆਹ ਤਾਂ ਨਹੀਂ ਫਿਲਹਾਲ ਹੋਇਆ, ਲੇਕਿਨ ਹਾਂ। ਵਿੱਚ ਭੈਣ ਭਰਾ ਹੀ ਹਨ, ਤੁਹਾਨੂੰ ਪਤਾ ਹੈ ਕਿ ਫੈਮਿਲੀ ਹੈ। ਤੂੰ ਵੱਡਾ ਤੂੰ? ਮੈਂ ਵੱਡਾ ਵਾਂ ਅੱਛਾ। ਤੇ ਪਹਿਲੀ ਵਾਲਦਾ ਬਹੁਤ ਹੋਈ ਹੈ ਤੇ ਉਸ ਅੱਛਾ। ਤੋਂ ਬਾਅਦ ਫਿਰ
ਅੱਬਾ ਜੀ ਹੈਗੇ? ਅੱਬੂ ਵੀ ਹੈ, ਸਾਰਾ ਕੁਝ ਹੈ। ਅੱਛਾ ਲੇਕਿਨ ਜਿਹੜੇ ਪਹਿਲੇ ਦੂਸਰੀ ਫੇਰ ਆਈ ਹੈ ਨਾ, ਉਹਦੇ ਹਾਲਾਤ ਜਿਸ ਤਰ੍ਹਾਂ ਵੀ ਆ, ਪਹਿਲੇ ਮਾਂ ਦੇ ਹੋਏ ਉਸ ਤਰ੍ਹਾਂ ਨਹੀਂ। ਅੱਛਾ ਅੱਬਾ ਜੀ ਦੀਆਂ 2 ਵਿਆਹ ਜੀ, ਤੇ ਜਿਹੜੇ ਪਹਿਲੇ ਭੈਣ ਭਰਾ ਨਾ ਉਹਨਾਂ ਨੂੰ ਤੂੰ ਸਾਂਭ ਰਿਹਾ। ਹਾਂ, ਬੜੀ ਗੱਲ ਆ। ਅੱਲਾ ਤੈਨੂੰ ਤੰਦਰੁਸਤੀ ਦੇਵੇ, ਅੱਲਾ ਤੈਨੂੰ ਹਿੰਮਤ ਦੇਵੇ। ਤੂੰ ਨਿੱਕੀ ਜਿਹੀ ਉਮਰ ਦੇ ਵਿੱਚ ਏਡੀ ਪੱਕੀ ਡਿਊਟੀ ਕਰ ਰਿਹਾ, ਸਖਤ ਡਿਊਟੀ ਕਰ ਰਿਹਾ, ਤੇ ਇਹ ਫਿਰ 2-3 ਹਜ਼ਾਰ ਰੁਪਇਆ ਬਣ ਜਾਂਦਾ ਬਚਤ। ਆਰਾਮ ਸਕੂਨ ਨਾਲ ਕਰ। ਆ ਜਿਹੜਾ ਤੂੰ ਬਣਾਈਆਂ ਛਾਵਾਂ ਲੈਣਾ, ਇਹ ਕਿੱਥੋਂ ਲੈਣਾ ਤੂੰ? ਇਹ ਪਹਿਲੇ ਸ਼ਾਇਦ ਅਸੀਂ ਖੁਦ ਬਣਾਉਂਦੇ ਆ, ਜਿਹੜੀ ਸੇਵੀਆਂ ਹੁੰਦੀ ਹੈ, ਹਾਂ ਹਾਂ। ਜਿਹੜਾ ਕੁਲਫਾ ਹੁੰਦਾ ਅਸੀਂ ਸ਼ਹਿਰੋਂ ਲੈ ਕੇ ਆਉਂਦੇ ਅੱਛਾ ਸ਼ਹਿਰੋਂ ਲੈ ਕੇ ਆਉਂਦੇ, ਤੇ ਫਿਰ ਤੂੰ ਇਹ ਟਾਈਮ ਕੱਢ ਕੇ ਸ਼ਹਿਰੋਂ ਸਮਾਨ ਵੀ ਪੂਰਾ ਕਰਨਾ। ਹਾਂ। ਇਹ ਤੂੰ ਹੁਣ ਬੰਦ ਕਰਾਂਗੇ, ਫਿਰ ਸ਼ਹਿਰ ਜਾਵਾਂਗੇ, ਸ਼ਹਿਰੋਂ ਲੈ ਕੇ ਸ਼ਾਮੀ। ਤੇ ਤੇਰੇ ਨਾਲ ਕੋਈ ਨਹੀਂ ਹੈਗਾ ਵੀ ਜਿਹੜਾ ਪਿੱਛੋਂ ਸਮਾਨ ਪੂਰਾ ਕਰੀ ਜਾਵੇ ਜਾਂ ਕੋਈ ਇਦਾਂ? ਇਕੱਲਾ ਹੀ ਆ ਤੂੰ? ਹਾਂ ਕੱਲਾ ਮਾਸ਼ਾਅੱਲਾ। ਅੱਛਾ ਭਰਾ ਨਿੱਕੇ ਆ ਸਾਰੇ? ਹਾਂ ਸਾਰੇ ਨਿੱਕੇ। ਬੜੀ ਹਿੰਮਤ ਦੀ ਗੱਲ ਆ। ਕੱਲਾ ਮੁੰਡਾ ਤੇ ਕੱਲਾ ਪੂਰਾ ਆ ਰਿਹਾ, ਕੋਈ ਸ਼ਹਿਰੋਂ ਸਮਾਨ ਲਿਆਣਾ ਉਹ ਵੀ, ਤੇ ਹਰ ਸ਼ੇ ਇੱਥੇ ਬਣਾਣੀ। ਤੇ ਚਲੋ ਅੱਲਾ ਤੈਨੂੰ ਤੰਦਰੁਸਤੀ ਦੇਵੇ, ਤੇਰੀ ਰੋਜ਼ੀ 'ਚ ਅੱਲਾ ਬਰਕਤ ਪਾਵੇ। ਹਾਂ ਇਹ ਹਿੰਮਤ ਨਾ ਹਾਰੀ, ਇਹ ਬੜੀ ਗੱਲ ਆ। ਤੂੰ ਮਿਸਾਲ ਆ ਕਈਆਂ ਵਾਸਤੇ, ਇੰਨੀ ਕੁ ਉਮਰ ਦੇ ਵਿੱਚ ਪੂਰੀ ਜ਼ਿੰਮੇਵਾਰੀ ਲਈ ਵੀ ਭੈਣ ਭਰਾਵਾਂ ਦੀ। ਜਿਉਂਦਾ ਵਸਦਾ ਰਹਿ। ਹਾਂਜੀ ਰਾਣਾ ਸਾਹਿਬ ਤੁਸੀਂ ਦੱਸੋ ਹੁਣ ਖਾ ਦੇਖੋ ਕੇ। ਜੀ ਫਲੂਦਾ ਤਾਂ ਜੋ ਹੈ ਸੋ ਹੈ ਆ, ਹਾਂਜੀ। ਹੈ ਲੇਕਿਨ ਪਰ ਬੰਦਾ ਲਾਜਵਾਬ ਹਾਂ ਹੈ। ਇਸ ਉਮਰ 'ਚ ਆਪਣੇ ਭੈਣ ਭਾਈਆਂ ਲਈ ਇੰਨਾ ਪੂਰੀ ਡਿਊਟੀ ਦੇਣਾ, ਹਾਂ। ਇਹ ਬੜੀ ਸਕਸੈਸ ਸਟੋਰੀ ਆ। ਬੜੀ ਗੱਲ। ਹੈ ਇੰਨੀ ਜ਼ਿੰਮੇਵਾਰੀ ਨਾਲ ਕੰਮ ਕਾਰ ਕਰਨਾ ਵਾਹ, ਹੈ ਵਾਹ। ਛੋਟੀ ਉਮਰੇ ਜਿਹੜਾ ਵਾ ਨਾ, ਔਰ ਇਹ ਬੜੇ ਇਸ ਉਮਰ ਦੇ ਨਿਆਣਿਆਂ ਲਈ ਮਾਡਲ ਆ, ਜਿਹੜੇ ਕਿ ਇਸ ਤਰ੍ਹਾਂ ਯਾਨੀ ਕਿ ਟਾਈਮ ਜ਼ਾਇਆ ਕਰਦੇ ਆ। ਉਹਨਾਂ ਨੂੰ ਚਾਹੀਦਾ ਇਸ ਬੰਦੇ ਤੋਂ ਸਬਕ ਸਿੱਖਣ। ਅਰੇ ਮੈਨੂੰ ਬੰਦਾ ਬਹੁਤ ਪੜ੍ਹਿਆ ਲਿਖਿਆ ਲੱਗਿਆ, ਕਿਉਂਕਿ ਪੜ੍ਹਾਈ ਉਹੀ ਹੈ ਜਿਹੜੀ ਤੁਹਾਡੀ ਸੋਚ ਬਦਲੇ। ਹੈ ਤੇ ਇਹ ਦੇਖ ਲਓ ਕਿ ਇਹ ਬੰਦਾ ਯਾਨੀ ਕਿ ਇਸ ਉਮਰ 'ਚ ਇੰਟਰਪ੍ਰੀਨਿਓਰ ਆ, ਇੱਕ ਕਿਸਮ ਦਾ ਆਪਣਾ ਕਾਰੋਬਾਰ ਆ ਉਸਦਾ। ਵਾਹ ਵਾਹ। ਤੇ ਬਾਕੀ ਇਹ ਆ ਵੀ ਫਲੂਦਾ ਤੇਰਾ ਠੀਕ ਆ, ਲੇਕਿਨ ਇਹਦੇ 'ਚ ਕੁੱਟ ਕੇ ਨਾ ਬਰਫ਼ ਵੀ ਜਰਾ ਕੁ ਪਾਇਆ ਕਰ, ਜਰਾ ਠੰਡਾ ਵਾਹਵਾ ਹੋ ਜੇ। ਹਾਂ ਤੇ ਤੁਸੀਂ ਦੇਖੋ ਜੀ ਜਿਹੜਾ ਇਸ ਟਾਈਮ ਨਾ, ਅੱਜ ਤਾਂ ਚਲੋ ਹਵਾ ਚੱਲ ਰਹੀ ਆ, ਅੱਗੇ ਬੜਾ ਸੇਕ ਹੁੰਦਾ, ਟੈਂਪਰੇਚਰ 45 ਤੋਂ ਉੱਤੇ ਹੁੰਦਾ, ਤੇ ਇਹ ਮੁੰਡਾ ਉਸ ਟਾਈਮ ਵੀ ਇਸੇ ਪੱਲੇ ਦੇ ਥੱਲੇ ਹੁੰਦਾ। ਤੇ ਥੋੜੀ ਜੀ ਜਗ੍ਹਾ ਮੱਲੀ ਆ, ਮਰਲਾ ਕਿ ਜਗ੍ਹਾ ਇਹਨੇ ਮੱਲੀ ਹੋਈ ਹੈ, ਤੇ ਉਹਦੇ ਵਿੱਚ ਆਪਣਾ ਕਾਰੋਬਾਰ, ਆਪਣੀ ਬਾਦਸ਼ਾਹੀ ਹੈ। ਆਪਣੀ ਬਾਤ ਕਿੱਦਾਂ ਦਾ ਲੱਗਿਆ? ਫਲੂਦਾ ਬਹੁਤ ਸੋਹਣਾ ਜੀ। ਅੱਛਾ ਜਿਹੜੀ ਰਾਣਾ ਸਾਹਿਬ ਨੇ ਗੱਲ ਕਰੀ ਆ ਨਾ ਹਾਂ ਹਾਂ ਬਰਫ਼ ਵਾਲੀ, ਹਾਂ ਹਾਂ ਇਹਦੇ 'ਚ ਉਹ ਰੰਦਾ ਇਹਨੇ ਰੱਖਿਆ ਹੋਵੇ ਨਾ, ਤੇ ਥੋੜੀ ਜਿਹੀ ਬਰਫ਼ ਪਾ ਦੇਵੇ ਇਹਦੇ 'ਚ, ਹਾਂ, ਹਾਂ। ਤੇ ਇਹਦਾ ਟੇਸਟ ਹੋਰ ਵੱਧ ਜਾਵੇ। ਬਰਫ਼ ਦਾ ਪਾਣੀ ਫਲੂਦਾ ਹੁੰਦਾ ਠੰਡਾ ਬਰਫ਼ ਤਾਂ ਪਈ ਹੈ। ਮੈਂ ਤਾਂ ਤੁਹਾਡੀ ਵਜ੍ਹਾ ਤੋਂ ਮੈਂ ਬਰਫ਼ ਨਹੀਂ ਪਾਈ, ਕਿਉਂਕਿ ਪਾਣੀ ਨਾਲ ਫਿਰ ਪਾਣੀ ਬਣ ਜਾਂਦਾ। ਉਹ ਕਹਿੰਦਾ ਬਰਫ਼ ਹੈਗੀ ਆ, ਹਾਂ ਤੁਹਾਡੇ ਕਰਕੇ ਨਹੀਂ ਪਾਈ, ਵੀ ਵਿੱਚ ਪਾਣੀ ਬਣ ਜਾਊਗਾ, ਤੁਸੀਂ ਗੁੱਸਾ ਨਾ ਕਰ ਜਾਓ। ਬਰਫ਼ ਹੈਗੀ ਆ। ਅੱਛਾ। ਉਹ ਕਹਿਣਗੇ ਵੀ ਕਿਤੇ ਤੁਸੀਂ ਕਹੋ ਵੀ ਪਤਲਾ ਦੇਤਾ, ਹਾਂ। ਜਿਉਂਦਾ ਵਾਸਤਾ ਉਹਨਾਂ ਨੂੰ ਪੁੱਛ ਲੈ, ਤੇਰੇ ਗਾਹਕ ਆ ਗਏ। ਬੜੀ ਮਿਹਰਬਾਨੀ। ਮਿਹਰਬਾਨੀ ਜੀ, ਮਿਹਰਬਾਨੀ। ਦੱਬ ਲਓ ਜੀ ਬੜੀ। ਹਾਂ ਠੀਕ ਹੋ ਗਿਆ।